ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 19 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲ ਗਰੋਵ, ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਤਲਵਿੰਦਰ ਕੇਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ, ਰਸਟਿਕਾ ਕੇਕ ਐਂਡ ਬੇਕਰੀ, ਕਲੋਵਿਸ। ਹਰ ਤਰ੍ਹਾਂ ਦੇ ਮੌਕੇ ਦੇ ਲਈ ਤੁਸੀਂ ਇਹਨਾਂ ਦੇ ਕੋਲੋਂ ਕੇਕਸ ਲੈ ਸਕਦੇ ਹੋ। ਕੇਕ ਕਸਟਮ ਕੇਕ ਵੀ ਬਣਾ ਕੇ ਦਿੰਦੇ ਨੇ। ਇਸ ਦੇ ਨਾਲ ਨਾਲ ਜਿਹੜੇ ਆ ਉਹ ਕਸਟਮ ਕੇਕ ਦੇ ਨਾਲ ਐਗਲੈਸ ਕੇਕ ਵੀ ਮਿਲਦੇ ਨੇ। 5599407272 ਦੇ ਉੱਤੇ ਕਾਲ ਕਰ ਸਕਦੇ ਹੋ। ਤੇ ਨਾਲ ਹੀ ਕਮਲਜੀਤ ਕੌਰ ਰਿਐਲਟਰ, ਜੋ ਕਿ ਇੰਡੀਆਨਾ ਬੇਸਡ ਨੇ। ਇੰਡੀਆਨਾ 'ਚ ਘਰ ਖਰੀਦਣਾ, ਵੇਚਣਾ ਹੈ, ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰਨੀ ਆ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 3179099295। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਤੇ ਆਪਣੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਵਿਚਾਲੇ ਜਿਹੜੀ ਸ਼ਬਦੀ ਜੰਗ ਆ ਉਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੇ ਨਾਲ ਗਰਮ ਹੋ ਗਈ ਹੈ। ਉਸ ਟਾਈਮ ਤੋਂ ਜਿਸ ਟਾਈਮ ਦੇ ਉੱਤੇ ਅਮਰੀਕਾ ਦੇ ਰਿਪਰੈਜ਼ੈਂਟੇਟਿਵਸ ਨੇ ਰਸ਼ੀਆ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਆ ਉਹਨਾਂ ਦੇ ਨਾਲ ਲੜਾਈ ਬੰਦ ਕਰਨ ਦੇ ਲਈ ਗੱਲਬਾਤ ਕੀਤੀ ਆ ਸਾਊਦੀ ਅਰੇਬੀਆ ਦੇ ਵਿੱਚ। ਅੱਜ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਹਨਾਂ ਨੇ ਇਹ ਕਿਹਾ ਵੀ ਰਸ਼ੀਆ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਡਿਸ ਇਨਫੋਰਮੇਸ਼ਨ ਸਪੇਸ ਦੇ ਵਿੱਚ ਰਹਿ ਰਹੇ ਹੈਗੇ ਆ। ਕਹਿੰਦੇ ਵੀ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਵੀ ਜੋ ਵਲਾਡੀਮੀਰ ਜ਼ੈਲੈਂਸਕੀ ਆ ਉਹਨਾਂ ਦੀ ਅਪਰੂਵਲ ਰੇਟਿੰਗ 4% ਆ, ਜਦ ਕਿ ਲੋਕਲ ਉੱਥੇ ਦੀ ਯੂਨੀਵਰਸਿਟੀਜ਼ ਦੇ ਸਰਵੇ ਆ ਵੀ ਮੋਰ ਦੈਨ 50% ਉਹਨਾਂ ਦੀ ਅਪਰੂਵਲ ਰੇਟਿੰਗ ਹੈਗੀ ਆ। ਟਰੰਪ ਉਹਨਾਂ ਨੇ ਤਾਂ ਇੱਕ ਟਾਈਮ ਹੁਣ ਇਹ ਵੀ ਕਹਿ ਦਿੱਤਾ ਹੈ ਵੀ ਜਿਹੜਾ ਜ਼ੈਲੈਂਸਕੀ ਆ ਉਹ ਇੱਕ ਤਰ੍ਹਾਂ ਦੇ ਨਾਲ ਡਿਕਟੇਟਰ ਆ, ਕਿਉਂਕਿ ਉਹਨਾਂ ਨੇ ਉੱਥੇ ਜਿਹੜੀ ਆ ਵੋਟਾਂ ਨਹੀਂ ਕਰਾਈਆਂ ਹੈਗੀਆਂ। ਸੋ ਜਿਹੜੀ ਸਿਚੁਏਸ਼ਨ ਆ ਲੱਗਦਾ ਵੀ ਕਿਉਂਕਿ ਇੱਕ ਤਾਂ ਉਹਨਾਂ ਦੀ ਏਡ ਜਿਹੜੀ ਆ ਰੋਕ ਦਿੱਤੀ ਗਈ ਹੈਗੀ ਆ ਤੇ ਦੂਸਰਾ ਹੁਣ ਰਿਫਟ ਕਾਫੀ ਜ਼ਿਆਦਾ ਵੱਧ ਰਿਹਾ। ਜਦੋਂ ਇੱਕ ਪ੍ਰੈਜ਼ੀਡੈਂਟ ਦੂਜੇ ਮੁਲਕ ਦੇ ਪ੍ਰੈਜ਼ੀਡੈਂਟ ਨੂੰ ਸਿੱਧਾ ਹੀ ਕਹਿੰਦਾ ਵੀ ਉਹ ਤਾਂ ਡਿਕਟੇਟਰ ਆ, ਤੇ ਉਹ ਵੀ 3 ਸਾਲ ਉਸ ਮੁਲਕ ਦੀ ਅਮਰੀਕਾ ਨੇ ਇੰਨੀ ਜ਼ਿਆਦਾ ਫਾਈਨੈਂਸ਼ੀਅਲੀ ਸਪੋਰਟ ਕੀਤੀ ਹੋਵੇ ਤੇ ਇਹ ਕਾਫੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਪ੍ਰਾਈਜ਼ਿੰਗ ਹੋਊਗਾ ਵੀ ਕੀ ਕੁਝ ਵਾਪਰੂਗਾ। ਟਰੰਪ ਉਹਨਾਂ ਨੇ ਆਪਣੇ ਟਰੂਥ ਸੋਸ਼ਲ, ਜੋ ਉਹਨਾਂ ਦਾ ਸੋਸ਼ਲ ਮੀਡੀਆ ਦਾ ਨੈਟਵਰਕ ਆ, ਉਹਦੇ ਤੇ ਲਿਖਿਆ ਵੀ ਡਿਕਟੇਟਰ ਵਿਦਆਊਟ ਇਲੈਕਸ਼ਨਸ। ਤੇ ਕਹਿੰਦੇ ਵੀ ਜ਼ੈਲੈਂਸਕੀ ਬੈਟਰ ਮੂਵ ਫਾਸਟ ਔਰ ਹੀ ਇਜ਼ ਨਾਟ ਗੋਇੰਗ ਟੂ ਹੈਵ ਏ ਕੰਟਰੀ ਲੈਫਟ। ਇਹ ਉਹਨਾਂ ਨੇ ਧਮਕੀ ਦਿੱਤੀ ਹੈਗੀ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਮੈਂ ਯੂਕਰੇਨ ਵਾਲਿਆਂ ਨੂੰ ਤਾਂ ਪਿਆਰ ਕਰਦਾ ਆ, ਪਰ ਜ਼ੈਲੈਂਸਕੀ ਨੇ ਆਪਣੇ ਮੁਲਕ ਦੇ ਲਈ ਬਹੁਤ ਮਾੜੀ ਜੌਬ ਕੀਤੀ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ US ਨੇ $200 ਬਿਲੀਅਨ ਯੂਰਪ ਨਾਲੋਂ ਜ਼ਿਆਦਾ ਪੈਸੇ ਜੋ ਆ ਇਸ ਜੰਗ ਦੇ ਵਿੱਚ ਸਪੈਂਡ ਕੀਤੇ ਆ, ਕਲੋਜ਼ ਟੂ $350 ਬਿਲੀਅਨ।
ਤੇ ਆਪਾਂ ਨੂੰ ਪਤਾ ਆ ਵੀ ਯੂਰਪੀਅਨ ਯੂਨੀਅਨ ਦੇ ਕਈ ਜਿਹੜੇ ਮੁਲਕ ਆ ਉਹਨਾਂ ਨੇ ਸੈਪਰੇਟ ਮੀਟਿੰਗ ਕੀਤੀ ਸੀ ਇਸ ਸੰਬੰਧ ਦੇ ਵਿੱਚ, ਤੇ ਹੁਣ ਇਹ ਵੀ ਪਤਾ ਚੱਲ ਰਿਹਾ ਆ ਵੀ ਇੱਕ ਹੋਰ ਮੀਟਿੰਗ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਸੈਕੰਡ ਕ੍ਰਾਈਸਿਸ ਯੂਕਰੇਨ ਸਮਿਟ ਪਲਾਨਡ ਫॉर ਵੈਡਨਸਡੇ। ਸੋ ਅੱਜ ਯੂਰਪੀਅਨ ਯੂਨੀਅਨ ਦੇ ਪਲੱਸ ਨਾਰਵੇ ਤੇ ਪਲੱਸ ਕੈਨੇਡਾ ਇਹ ਇੱਕ ਸੈਕੰਡ ਮੀਟਿੰਗ ਇਸ ਸੰਬੰਧ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੇ ਵਿੱਚ ਜੋ ਜੰਗ ਲੱਗੀ ਹੋਈ ਆ ਉਹਦੇ ਸੰਬੰਧ ਦੇ ਵਿੱਚ ਸੈਕੰਡ ਮੀਟਿੰਗ ਕਰਨ ਜਾ ਰਹੇ ਆ ਜੀ। ਰਸ਼ੀਆ ਜਿਸ ਨੇ ਲੜਾਈ ਇਹ ਸ਼ੁਰੂ ਕੀਤੀ ਆ, ਟਰੰਪ ਹੁਣੀ ਇਹ ਵੀ ਕਿਤੇ ਨਾ ਕਿਤੇ ਦਾਅਵਾ ਵਿੱਚ ਕਰ ਬੈਠੇ ਵੀ ਯੂਕਰੇਨ ਨੇ ਜਿਹੜੀ ਉਹ ਲੜਾਈ ਸ਼ੁਰੂ ਕੀਤੀ ਆ। ਰਸ਼ੀਆ ਦੇ ਨਾਲ ਇੰਨਾ ਉਲਰ ਕੇ ਟਰੰਪ ਕਿਉਂ ਚੱਲ ਰਿਹਾ ਆ, ਇਹ ਹੁਣ ਬਹੁਤਿਆਂ ਦੇ ਲਈ ਜਿਹੜਾ ਇਹ ਐਡਾ ਸਵਾਲ ਆ। ਜਿੰਨੇ ਵੀ ਡਿਕਟੇਟਰਸ ਅਥਾਰਟੇਰੀਅਨ ਲੀਡਰਸ ਆ ਉਹਨਾਂ ਦੇ ਨਾਲ ਟਰੰਪ ਹੁਣਾਂ ਦੀ ਹਮੇਸ਼ਾ ਹੀ ਜਿਹੜੀ ਉਹ ਬਣਦੀ ਰਹੀ ਆ। ਪੁਤਿਨ ਵੀ ਉਹਨਾਂ ਦੇ ਵਿੱਚੋਂ ਇੱਕ ਆ। ਸੋ ਜ਼ੈਲੈਂਸਕੀ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਪੁਤਿਨ ਦੇ ਨਾਲ ਲੱਗਦਾ ਵੀ ਮੁਲਾਕਾਤ ਸ਼ਾਇਦ ਟਰੰਪ ਹੁਣਾਂ ਦੀ ਉਹ ਉੱਥੇ ਹੋ ਸਕਦੀ ਹੈਗੀ ਆ। ਲੜਾਈ ਕਹਿੰਦੇ ਵੀ ਰੋਕਣੀ ਚਾਹੀਦੀ ਆ, ਲੱਖਾਂ ਹੀ ਲੋਕ ਕਹਿੰਦੇ ਮਰ ਗਏ ਆ, ਉਹ ਬਹੁਤ ਮਾੜੀ ਚੀਜ਼ ਆ ਤੇ ਉਹ ਟੋਟਲੀ ਜਿਹੜਾ ਉਹ ਬੰਦ ਹੋਣਾ ਚਾਹੀਦਾ, ਜਿਸ ਦੀ ਮੈਨੂੰ ਲੱਗਦਾ ਵੀ ਦੁਨੀਆ ਮੈਜੋਰਟੀ ਉਸ ਦੇ ਹੱਕ ਦੇ ਵਿੱਚ ਵੀ ਜਿਹੜੀ ਹੋਊਗੀ ਵੀ ਲੜਾਈ ਜਿਹੜੀ ਉੱਥੇ ਬੰਦ ਹੋਣੀ ਚਾਹੀਦੀ ਆ। ਪਰ ਯੂਕਰੇਨ ਦਾ ਜ਼ੈਲੈਂਸਕੀ ਬਾਰ-ਬਾਰ ਇਹ ਕਹਿ ਰਿਹਾ ਵੀ ਮੇਰੇ ਤੋਂ ਬਗੈਰ ਜਾਂ ਯੂਕਰੇਨ ਤੋਂ ਬਗੈਰ ਬੇਸਿਕਲੀ ਤੁਸੀਂ ਕੋਈ ਵੀ ਟੇਬਲ ਟਾਕ ਜਾਂ ਪੀਸ ਦਾ ਜਾਂ ਸ਼ਾਂਤੀ ਸਮਝੌਤਾ ਜਿਹੜਾ ਆ ਉਹ ਨਹੀਂ ਕਰ ਸਕਦੇ ਹੈਗੇ। ਜ਼ੈਲੈਂਸਕੀ ਨੂੰ ਉਹਨਾਂ ਨੇ ਕਮੇਡੀਅਨ ਵੀ ਜਿਹੜਾ ਉਹ ਦੱਸਿਆ, ਸੇਮ ਥਿੰਗ ਹੀ ਆ ਜਿੱਦਾਂ ਪੰਜਾਬ ਦੇ ਵਿੱਚ ਇੱਕ ਕਮੇਡੀਅਨ ਜਿਹੜਾ ਬਣਿਆ ਆ ਮੁੱਖ ਮੰਤਰੀ, ਉੱਥੇ ਵੀ ਇੱਕ ਜਿਹੜਾ ਕਮੇਡੀਅਨ ਆ ਉਹ ਪ੍ਰਧਾਨ ਮੰਤਰੀ ਜਿਹੜਾ ਉਹ ਰਾਸ਼ਟਰਪਤੀ ਉੱਥੇ ਦਾ ਬਣਿਆ ਸੀਗਾ ਯੂਕਰੇਨ ਦੇ ਵਿੱਚ। ਸੋ ਯੂਕਰੇਨ ਦੇ ਮਾਮਲੇ ਦੇ ਵਿੱਚ ਹੀ ਹਰਜੋਤ ਸਿੰਘ ਜੀ ਯਾਦ ਹੋਣਾ ਟਰੰਪ ਹੁਣਾਂ ਨੂੰ ਪਿਛਲੇ ਕਾਰਜਕਾਲ ਦੇ ਵਿੱਚ ਇੰਪੀਚ ਕੀਤਾ ਗਿਆ ਸੀਗਾ ਜਿਹੜਾ ਯੂਐਸ ਦੇ ਜਿਹੜੇ ਹਾਊਸ ਦੇ ਦੁਆਰਾ, ਜੋ ਸੈਨੇਟ ਦੇ ਵਿੱਚ ਬਾਅਦ ਦੇ ਵਿੱਚ ਐਕਵਿਟਲ ਉੱਥੋਂ ਉਹਨਾਂ ਦਾ ਹੋ ਗਿਆ ਸੀਗਾ। ਸੋ ਇਹ ਜਿਹੜੇ ਪਿਛਲੇ ਪ੍ਰਸ਼ਾਸਨ ਆ ਬਾਈਡਨ ਪ੍ਰਸ਼ਾਸਨ ਨੇ ਬਿਲੀਅਨਸ ਆਫ ਡਾਲਰ ਜਿਹੜੇ ਯੂਕਰੇਨ ਨੂੰ ਘੱਲੇ ਆ, ਯੂਕਰੇਨ ਦੇ ਨਾਲ ਰਸ਼ੀਆ ਦੇ ਨਾਲ ਯੂਕਰੇਨ ਨੂੰ ਜਿਹੜਾ ਉਹ ਲੜਨ ਦੇ ਲਈ। ਸੋ ਕਹਿੰਦੇ ਵੀ ਹੁਣ ਦੇਖੋ ਇਹਨਾਂ ਦਾ ਆਪਸੀ ਜਿਹੜੇ ਸ਼ਬਦੀ ਜੰਗ ਆ ਕਿੱਥੇ ਤੱਕ ਜਿਹੜੀ ਉਹ ਜਾਂਦੀ ਆ। ਹਾਲ ਦੀ ਘੜੀ ਦੋਨਾਂ ਦੇ ਮੁਲਕਾਂ ਦੇ ਜਿਹੜੇ ਵਫਦ ਆ ਰਸ਼ੀਆ ਤੇ ਯੂਐਸ ਦੇ, ਉਹ ਕੱਲ ਰਿਆਦ ਦੇ ਵਿੱਚ ਲੰਬੀ ਚੌੜੀ ਮੁਲਾਕਾਤ ਕਰ ਹਟੇ ਆ। ਸੋ ਉਸ ਤੋਂ ਬਾਅਦ ਦੇ ਵਿੱਚ ਅਜੇ ਮੁਲਾਕਾਤ ਟਰੰਪ ਤੇ ਪੁਤਿਨ ਦੀ ਹੋਣੀ ਥੋੜਾ ਜਿਹਾ ਕਹਿੰਦੇ ਵੀ ਲੰਮੀ ਜਿਹੜੀ ਉਹ ਪੈ ਸਕਦੀ ਆ, ਅਜੇ ਨਜ਼ਦੀਕੀ ਭਵਿੱਖ ਦੇ ਵਿੱਚ ਨਹੀਂ ਹੈਗੀ। ਸੋ ਰਸ਼ੀਆ ਨੇ ਇਨਸਿਸਟ ਕੀਤਾ ਵੀ ਕਹਿੰਦਾ ਵੀ ਉਹ ਵੀ ਪੀਸ ਐਗਰੀਮੈਂਟ ਉਨੀ ਦੇਰ ਤੱਕ ਸਾਈਨ ਨਹੀਂ ਕਰਨਗੇ ਜਿੰਨੀ ਦੇਰ ਤੱਕ ਯੂਕਰੇਨ ਦੇ ਵਿੱਚ ਇਲੈਕਸ਼ਨਸ ਜਿਹੜੀਆਂ ਉਹ ਨਹੀਂ ਹੋ ਜਾਂਦੀਆਂ। ਸੋ ਯੂਐਸ ਜਿਹੜਾ ਇਸ ਟਾਈਮ 3 ਸਟੈਪ ਦਾ ਜਿਹੜਾ ਆਈਡੀਆ ਆ, ਇੱਕ ਪਲਾਨ ਆ ਉਹ ਫਲੋਟ ਕਰ ਰਿਹਾ, ਸੀਜ਼ ਫਾਇਰ, ਫਿਰ ਇਲੈਕਸ਼ਨ ਤੇ ਫਿਰ ਬਾਅਦ ਦੇ ਵਿੱਚ ਪੀਸ ਜਿਹੜੀ ਉਹ ਡੀਲ ਹੈਗੀ ਆ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਹੈਗੀਆਂ ਆ। ਯੂਕਰੇਨ ਦੇ ਹੁਣ ਕਿਉਂਕਿ ਰਾਸ਼ੀ ਜਿਹੜੀ ਇਹਨਾਂ ਦੀ ਅਮਰੀਕਾ ਤੋਂ ਜਾਣੀ ਬੰਦ ਹੋ ਗਈ ਆ, ਹੁਣ ਇਹਨਾਂ ਦੇ ਪੱਤੇ ਜਿਹੜੇ ਉਹ ਟੋਟਲੀ ਵਿਕ ਗਏ ਆ। ਜਿਸ ਟਾਈਮ ਤੱਕ ਅਮਰੀਕਾ ਦੇ ਦੁਆਰਾ ਜਾਂ ਵੈਸਟਰਨ ਮੁਲਕਾਂ ਦੇ ਦੁਆਰਾ ਯੂਕਰੇਨ ਲਗਾਤਾਰ ਰਾਸ਼ੀ ਉਹਨਾਂ ਨੂੰ ਮਿਲ ਰਹੀ ਸੀ, ਮਨੀ ਜਿਹੜੀ ਉਹ ਮਿਲ ਰਹੀ ਸੀ, ਉਨੀ ਦੇਰ ਤੱਕ ਯੂਕਰੇਨ ਰਸ਼ੀਆ ਦੇ ਮੋਹਰੇ ਡਟਿਆ ਸੀਗਾ। ਹੁਣ ਉਹਨਾਂ ਦੇ ਹਾਲਤ ਜਿਹੜੇ ਖਾਸੇ ਪਤਲੀ ਜਿਹੜੀ ਉਹ ਹੋ ਚੁੱਕੀ ਆ। ਯੂਰਪੀਅਨ ਸੰਘ ਵਾਲੇ ਵੱਖਰੇ ਤੌਰ ਦੇ ਉੱਤੇ ਕੋਈ ਯੂਕਰੇਨ ਦੀ ਮਦਦ ਕਰ ਸਕਣਗੇ, ਇਹ ਇੱਕ ਹੁਣ ਵੱਡੀ ਜਿਹੜੀ ਚੀਜ਼ ਹੈਗੀ ਆ। ਸੋ ਜਦੋਂ ਤੋਂ ਲੜਾਈ ਹੋਈ ਆ ਤੇ ਓਬਵੀਅਸਲੀ ਜਿਹੜੀ ਇਹ ਗੱਲ ਆ ਵੀ ਉੱਥੇ ਬਹੁਤ ਜ਼ਿਆਦਾ ਲੋਕਾਂ ਦਾ ਘਾਣ ਵੀ ਹੋਇਆ ਆ। ਪਿਛਲੇ ਵੀਕ ਦੇ ਵਿੱਚ ਹੀ ਚਰਨੋਬਲ ਜਿੱਥੇ ਹਾਦਸਾ ਹੋਇਆ ਸੀ ਨਿਊਕਲੀਅਰ ਪਲਾਂਟ ਦਾ, ਉਹਦੇ ਉੱਤੇ ਇੱਕ ਡਰੋਨ ਜਿਹੜਾ ਉਹ ਵੱਜਿਆ ਸੀਗਾ, ਉਸ ਦੇ ਨਾਲ ਹਮਲਾ ਹੋਇਆ ਸੀ, ਜੋ ਜ਼ੈਲੈਂਸਕੀ ਉਹਨਾਂ ਦਾ ਦਾਅਵਾ ਸੀਗਾ ਵੀ ਰੂਸ ਵਾਲਿਆਂ ਨੇ ਕੀਤਾ ਹੈਗਾ ਆ। ਅੱਗੇ ਸਥਿਤੀ ਹੁਣ ਅੱਗੇ ਹੋਰ ਕਿੱਦਾਂ ਦੀ ਜਿਹੜੀ ਉਹ ਬਣੂਗੀ ਇਹ ਦੇਖਣ ਵਾਲੀ ਗੱਲ ਆ। ਪਰ ਸ਼ਾਂਤੀ ਕਰਾਉਣ ਦੇ ਲਈ ਉਸ ਤੋਂ ਪਹਿਲਾਂ ਜਿਹੜੀਆਂ ਆ ਉਹ ਕਹਿ ਸਕਦੇ ਆ ਵੀ ਰੌਲਾ ਰੱਪਾ ਜਿਹੜਾ ਹੁਣ ਖਾਸਾ ਪੈਣਾ ਸ਼ੁਰੂ ਹੋ ਚੁੱਕਾ ਆ। ਸੋ ਆਉਣ ਵਾਲੇ ਦਿਨਾਂ 'ਚ ਕੀ ਵਾਪਰੂਗਾ ਇਹ ਪਤਾ ਨਹੀਂ ਹੈ, ਪਰ ਛੋਟੇ ਗਰੁੱਪ ਜੋ ਯੂਰਪੀਅਨ ਯੂਨੀਅਨ ਦੇ ਆ, ਜਿਨ੍ਹਾਂ ਦੇ ਵਿੱਚੋਂ ਫਰਾਂਸ, ਜਰਮਨ, ਇਟਲੀ, ਸਪੇਨ, ਪੋਲੈਂਡ, ਡੈਨਮਾਰਕ ਤੇ ਯੂਕੇ ਫਰਾਂਸ ਦੀ ਕੈਪੀਟਲ 'ਚ ਇਕੱਠੇ ਹੋਏ ਸੀ ਮੰਡੇ ਨੂੰ, ਤੇ ਦੁਬਾਰਾ ਕਿ ਫਿਰ ਅੱਜ ਉਹਨਾਂ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ, ਕਿਉਂਕਿ ਉਹ ਬਹੁਤ ਸਰਪ੍ਰਾਈਜ਼ ਆ ਕਿ ਇੱਕਦਮ ਯੂਐਸ ਨੇ ਉਹਨਾਂ ਦਾ ਜਿਹੜਾ ਸਾਥ ਆ ਉਹ ਛੱਡ ਦਿੱਤਾ ਹੈ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਆਲਰੇਡੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। So European Union countries of Lithuania, Estonia, Latvia, Czech Republic, Greece, Finland, Romania, Sweden, Belgium, Canada ਤੇ Norway ਤੇ both NATO allies ਜਿਹੜੇ ਹੈਗੇ ਆ
ਇਹਨਾਂ ਨੂੰ ਰਿਊਟਰਸ ਦੇ ਮੁਤਾਬਕ ਇਹ ਨਵੀਂ ਗੱਲਬਾਤ ਦੇ ਲਈ ਬੁਲਾਇਆ ਗਿਆ ਹੈ। ਯੂਐਸ ਤੇ ਰਸ਼ੀਆ ਦੀ ਜਿਹੜੀ ਸਾਊਦੀ ਅਰੇਬੀਆ 'ਚ ਗੱਲਬਾਤ ਹੋਈ ਸੀ ਉਹ 4.5 ਘੰਟੇ ਦੇ ਕਰੀਬ ਹੋਈ ਸੀ, ਜਿਹਦੇ ਵਿੱਚ ਯੂਐਸ ਦੇ ਸਟੇਟ ਸੈਕਟਰੀ ਮਾਰਕੋ ਰੂਬੀਓ ਤੇ ਰਸ਼ੀਅਨ ਫੋਰਨ ਮਿਨਿਸਟਰ ਸਰਜੇ ਲੈਵਰੋਵ ਉਹਨਾਂ ਨੇ ਇਹ ਡਿਸਾਈਡ ਕੀਤਾ ਸੀ ਵੀ ਆਪਾਂ ਇੱਕ ਹਾਈ ਲੈਵਲ ਮੀਟਿੰਗ ਹੋਰ ਕਰਾਂਗੇ। ਸੋ ਇਸ ਮੀਟਿੰਗ ਤੋਂ ਬਾਅਦ ਕੀ ਹੁੰਦਾ ਉਹ ਜ਼ਰੂਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਇੱਕ ਜਿਹੜੀ ਹਰਜੋਤ ਸਿੰਘ ਇਸ 'ਚ ਜਾਂਦੇ ਜਾਂਦੇ ਇਹ ਟਿੱਪਣੀ ਕਰਦੀ ਵੀ ਬਹੁਤ ਸਾਰੇ ਉਹ ਮੁਲਕ ਆ ਜਿਹੜੇ ਆਪ ਬਾਹਰਲੀ ਰਾਸ਼ੀਆਂ ਦੇ ਉੱਤੇ ਜਾਂ ਉਹਨਾਂ ਦੀ ਕੋਈ GDP ਏਡੀ ਸਟਰੋਂਗ ਨਹੀਂ ਆ ਵੀ ਉਹ ਇੰਨੀ ਜ਼ਿਆਦਾ ਯੂਕਰੇਨ ਦੀ ਮਦਦ ਜਿਹੜੀ ਉਹ ਕਰ ਸਕਣਗੇ। ਸੋ ਅਮਰੀਕਾ ਦਾ ਬਹੁਤ ਵੱਡਾ ਜਿਹੜਾ ਉਹ ਹੱਥ ਸੀਗਾ ਜੇ ਅਮਰੀਕਾ ਹੁਣ ਬਿਲਕੁਲ ਹੱਥ ਪਿੱਛੇ ਖਿੱਚ ਲੈਂਦਾ ਹੈ ਤਾਂ ਯੂਕਰੇਨ ਪਤਾ ਨਹੀਂ ਉਹ ਆਪ ਉਹ ਜਿਹੇ ਮੁਲਕਾਂ ਦੇ ਵਰਗਾ ਹੀ ਆ ਜਿਹੜੀ ਉਹਦੀ ਮਦਦ ਕਰਨੀ ਜਿਹੜੀ ਉਹ ਚਾਹੁੰਦੇ ਆ, ਮਿਲ ਜੁਲ ਕੇ ਕੁਝ ਕਰ ਸਕਦੇ ਆ ਕਿ ਨਹੀਂ, ਇਹ ਜਿਹੜੀ ਹੁਣ ਜ਼ਰੂਰ ਦੇਖਣ ਵਾਲੀ ਗੱਲ ਆ। 2019 ਚ ਅਖੀਰਲੀ ਵਾਰ ਜ਼ੈਲੈਂਸਕੀ 5 ਈਅਰ ਦੀ ਜਿਹੜੀ ਟਰਮ ਆ ਉਹ ਜਿੱਤਿਆ ਸੀ। ਉਸ ਤੋਂ ਬਾਅਦ ਦੇ ਵਿੱਚ ਜਦੋਂ ਤੋਂ ਮਾਰਸ਼ਲ ਲਾਅ ਲੱਗਾ ਆ ਉੱਥੇ ਇਲੈਕਸ਼ਨਸ ਜਿਹੜੀਆਂ ਆ ਸਸਪੈਂਡ ਕੀਤੀਆਂ ਹੋਈਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਜਿਹੜੀਆਂ ਆਪਾਂ ਵੱਧਦੇ ਹਾਂ, ਸਿਚੁਏਸ਼ਨ ਹੋਰ ਦੁਨੀਆ ਭਰ ਦੇ ਵਿੱਚ ਨਾਲ ਕੀ ਜਿਹੜੀ ਉਹ ਚੱਲ ਰਹੀ ਆ। ਇੱਧਰ ਰਾਸ਼ਟਰਪਤੀ ਟਰੰਪ ਨੇ ਕੁਝ ਹੋਰ ਐਗਜ਼ੈਕਟਿਵ ਆਰਡਰਸ ਸਾਈਨ ਕੀਤੇ ਆ ਜਿਨ੍ਹਾਂ ਦੇ ਵਿੱਚ ਉਹ ਇਹ ਕਲੇਮ ਕਰਦੇ ਨੇ ਵੀ ਜਿਹੜੇ ਇੰਡੀਪੈਂਡੈਂਟ ਏਜੰਸੀਜ਼ ਦੇ ਉੱਤੇ ਉਹਨਾਂ ਦਾ ਹੱਕ ਹੈਗਾ ਆ, ਉਹਨਾਂ ਦਾ ਆਰਡਰ ਆ, ਉਹਨਾਂ ਦੀ ਜਿਹੜੀ ਉਹ ਪਾਵਰ ਹੈਗੀ ਆ। ਕਹਿੰਦੇ ਵੀ ਇਸ ਐਕਸ਼ਨ ਦੇ ਉਲਟ ਲੱਗਦਾ ਵੀ ਲਾ ਸੂਟ ਜਿਹੜਾ ਉਹ ਹੋਊਗਾ ਤੇ ਇਹ ਇੱਕ ਫ੍ਰਿੰਜ ਲੀਗਲ ਥਿਊਰੀ ਆ ਜਿਸ ਨੂੰ ਕਹਿੰਦੇ ਵੀ ਹੁਣ ਅਦਾਲਤ ਦੇ ਵਿੱਚ ਟੈਸਟ ਕੀਤਾ ਜਾਵੇਗਾ। ਇੰਡੀਪੈਂਡੈਂਟ ਏਜੰਸੀਜ਼ ਕੀ ਉਹ ਵਾਕਿਆ ਹੀ ਵਾਈਟ ਹਾਊਸ ਦੇ ਕੰਟਰੋਲ ਦੇ ਅੰਡਰ ਆ ਜਾਊਗਾ, ਕੀ ਉਹਨਾਂ ਨੂੰ ਪੋਲੀਟੀਕਲ ਕਰ ਦਿੱਤਾ ਜਾਊਗਾ? ਇਹ ਇੱਕ ਲੀਗਲ ਕਹਿੰਦੇ ਵੀ ਥਿਊਰੀ ਆ, ਬੜੇ ਚਿਰ ਤੋਂ ਚੱਲ ਰਹੀ ਹੈ। ਜਿਹੜਾ ਵੀ ਵਾਈਟ ਹਾਊਸ ਦੇ ਵਿੱਚ ਆਉਂਦਾ ਹੈ, ਖਾਸ ਕਰਕੇ ਜਿਹੜਾ ਵੀ ਅਥਾਰਟੇਰੀਅਨ ਸੁਭਾਅ ਦਾ ਬੰਦਾ ਵੀ ਹਾਂ ਮੇਰੇ ਅੰਡਰ ਹੀ ਸਭ ਕੁਝ ਜਿਹੜਾ ਚੱਲੇ ਤਾਂ ਉਸ ਦੇ ਵਿੱਚ ਆ। ਕੱਲ ਡੋਨਾਲਡ ਟਰੰਪ ਹੁਣਾਂ ਨੇ ਇੱਕ ਐਗਜ਼ੈਕਟਿਵ ਆਰਡਰ ਸਾਈਨ ਜਿਹੜਾ ਉਹ ਕਰਕੇ ਇਸ ਤਰੀਕੇ ਦੇ ਨਾਲ ਵਾਈਟ ਹਾਊਸ ਦੇ ਕੰਟਰੋਲ ਅੰਡਰ ਜਿੰਨੀਆਂ ਵੀ ਆਜ਼ਾਦ ਸੰਸਥਾਵਾਂ ਆ, ਏਜੰਸੀਆਂ ਆ, ਉਹਨਾਂ ਨੂੰ ਆਪਣੇ ਅਧੀਨ ਕਰਨ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਆ। ਸੋ ਪਾਵਰ ਨੂੰ ਪੂਰੀ ਤਰ੍ਹਾਂ ਟਰੰਪ ਕੰਸੋਲੀਡੇਟ ਜਿਹੜਾ ਉਹ ਕਰ ਰਿਹਾ ਆ। ਇਸ ਟਾਈਮ ਉਹ ਆਪਣੇ ਐਗਜ਼ੈਕਟਿਵ ਪਾਵਰ ਦੀ ਜਿਹੜੀ ਪੈਨ ਦੀ ਜਿਹੜੀ ਸਿਆਹੀ ਆ ਜਾਂ ਉਸ ਦੀ ਤਾਕਤ ਆ ਉਸ ਨੂੰ ਅਜਮਾ ਰਹੇ ਆ ਵੀ ਉਹ ਕਿੱਥੇ ਤੱਕ ਉਸ ਨੂੰ ਖਿੱਚ ਕੇ ਜਿਹੜਾ ਉਹ ਲੈ ਕੇ ਜਾ ਸਕਦੇ ਆ। ਸੋ ਯੂਨਿਟਰੀ ਐਗਜ਼ੈਕਟਿਵ ਥਿਊਰੀ ਦੇ ਤਹਿਤ ਕਹਿੰਦੇ ਵੀ ਇਹਨਾਂ ਦੀ ਇਹ ਟਰਾਈ ਆ ਵੀ ਜਿੰਨੀਆਂ ਵੀ ਇਦਾਂ ਦੀਆਂ ਏਜੰਸੀਜ਼ ਆ ਉਹਨਾਂ ਨੂੰ ਵਾਪਸ ਲੈ ਆਂਦਾ ਜਾਵੇ। ਪ੍ਰੋਜੈਕਟ 2025 ਦੇ ਰਚੇਤਾ ਦੇ ਵਿੱਚੋਂ ਇੱਕ ਰਸ ਵਾਟ ਜੋ ਕਿ ਬਜਟ ਚੀਫ ਨੇ ਇਸ ਟਾਈਮ ਟਰੰਪ ਹੁਣਾਂ ਦੇ ਤੇ ਹੋਰ ਜਿਹੜੇ ਕਈ ਕੰਜ਼ਰਵੇਟਿਵਸ ਆ ਉਹਨਾਂ ਦੇ ਨਾਲ ਜਿਹੜੇ ਇਰਦ ਗਿਰਦ ਆ ਉਹ ਇੰਡੀਪੈਂਡੈਂਟ ਆਰਮ ਜਿਹੜੀ ਐਗਜ਼ੈਕਟਿਵ ਬ੍ਰਾਂਚ ਦੀ ਉਸ ਨੂੰ ਵੱਢ ਕੇ ਆਪਣੇ ਅਧੀਨ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਆ। ਅਮਰੀਕਾ ਦੇ ਵਿੱਚ ਜਿਹੜਾ ਚੈਕਸ ਐਂਡ ਬੈਲੈਂਸਿਸ ਦੀ ਅਕਸਰ ਗੱਲ ਆਉਂਦੀ ਹੈ, ਅਜਿਹੀਆਂ ਆਜ਼ਾਦਨੁਮਾ ਜਿਹੜੀਆਂ ਏਜੰਸੀਜ਼ ਆ ਉਸ ਦੇ ਕਰਕੇ ਜੁਡੀਸ਼ਰੀ ਦੇ ਕਰਕੇ ਜਿਹੜਾ ਉਹ ਨਾਲ ਆ ਰਿਹਾ। ਪਰ ਜੇ ਸਾਰੀ ਪਾਵਰ ਵਾਈਟ ਹਾਊਸ ਦੇ ਵਿੱਚ ਕੰਸੋਲੀਡੇਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਇਹਦੇ ਲੌਂਗ ਟਰਮ ਇਫੈਕਟ ਕਈ ਤਰੀਕੇ ਦੇ ਭੈੜੇ ਵੀ ਕਹਿੰਦੇ ਆ ਉਹ ਹੋ ਸਕਦੇ ਆ। ਕਹਿੰਦੇ ਵੀ ਇਹਨਾਂ ਏਜੰਸੀਜ਼ ਦੇ ਵਿੱਚ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ FCC, ਫੈਡਰਲ ਟ੍ਰੇਡ ਕਮਿਸ਼ਨ FTC, ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ SEC, ਇਹਨਾਂ ਸਾਰਿਆਂ ਨੂੰ ਆਪਣੇ ਅੰਡਰ ਲੈਣ ਦੀ ਜਿਹੜੀ ਆ ਟਰੰਪ ਹੁਣਾਂ ਨੇ ਕੱਲ ਐਗਜ਼ੈਕਟਿਵ ਆਰਡਰ ਦੇ ਨਾਲ ਜਿਹੜੀ ਉਹ ਕੋਸ਼ਿਸ਼ ਕੀਤੀ ਹੈਗੀ ਆ। ਸੋ ਇਸ ਆਰਡਰ ਦੇ ਨਾਲ ਕਹਿੰਦੇ ਵੀ ਜਿਹੜੀ ਉਹਨਾਂ ਦੀ ਆਜ਼ਾਦੀ ਸੀ ਜਾਂ ਇੰਡੀਪੈਂਡੈਂਸ ਸੀ ਜਾਂ ਵਿਦਆਊਟ ਪੋਲੀਟੀਕਲ ਜਿਹੜਾ ਉਹ ਚੱਲਦੇ ਸੀਗੇ ਉਹ ਇਵੈਂਚੁਅਲੀ ਜਿਹੜੀ ਉਹਨਾਂ ਦੀ ਉੱਡ ਜਾਊਗੀ ਤੇ ਸੁਪਰਵਾਈਜ਼ਿੰਗ ਪਾਵਰ ਜਿਹੜੀ ਆ ਰਾਸ਼ਟਰਪਤੀ ਦੀ ਉੱਥੇ ਹੋਊਗੀ ਜੋ ਕਿ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ। ਆਫਿਸ ਆਫ ਬਜਟ ਐਂਡ ਮੈਨੇਜਮੈਂਟ ਦੇ ਜਿਹੜੇ ਡਾਇਰੈਕਟਰ ਨੇ ਵਾਟ ਆ, ਇਹ ਐਗਜ਼ੈਕਟਿਵ ਆਰਡਰ ਜਿਹੜਾ ਉਹ ਚਾਹੁੰਦਾ ਵੀ ਵਾਟ ਜਿਹੜੇ ਇੱਕ ਪਰਫਾਰਮੈਂਸ ਸਟੈਂਡਰਡ ਤੇ ਮੈਨੇਜਮੈਂਟ ਆਬਜੈਕਟਿਵਸ ਆ ਇਹਨਾਂ ਸਾਰੀਆਂ ਸੰਸਥਾਵਾਂ ਦੇ ਲਈ ਉਸ ਨੂੰ ਐਸਟੈਬਲਿਸ਼ ਕਰਨ ਤੇ ਇਹ ਜਿਹੜੇ ਹੈਡਸ ਹੈਗੇ ਨੇ ਇੰਡੀਪੈਂਡੈਂਟ ਏਜੰਸੀਜ਼ ਦੇ ਉਹ ਰਾਸ਼ਟਰਪਤੀ ਨੂੰ ਸਮੇਂ-ਸਮੇਂ ਸਿਰ ਆਪਣੀ ਜਿਹੜੀ ਪਰਫਾਰਮੈਂਸ ਐਫੀਸ਼ੀਐਂਸੀ ਆ ਉਹਨਾਂ ਸਟੈਂਡਰਡਸ ਤੇ ਆਬਜੈਕਟਿਵਸ ਨੂੰ ਜਿਹੜੀ ਕਰਨ ਦੇ ਲਈ ਉੱਥੇ ਨੂੰ ਸਰ ਕਰਨ ਦੇ ਲਈ ਕੀ ਕੁਝ ਕਰ ਰਹੇ ਆ ਉਹ ਉਹਨਾਂ ਨੂੰ ਰਿਪੋਰਟ ਜਿਹੜੀ ਕਹਿੰਦੇ ਆ ਉਹ ਕਰਦੇ ਰਹਿਣਾ ਪਊਗਾ। ਸੋ ਐਗਜ਼ੈਕਟਿਵ ਆਰਡਰ ਦੇ ਵਿੱਚ ਨਾਲ ਉਹਨਾਂ ਨੇ ਇਹ ਵੀ ਲਿਖਿਆ ਵੀ ਜਿਹੜੀ ਫੈਡਰਲ ਸਰਕਾਰ ਆ ਉਹ ਲੋਕਾਂ ਦੇ ਲਈ ਆ, ਅਮਰੀਕਨ ਲੋਕਾਂ ਨੂੰ ਜਵਾਬਦੇਹ ਆ ਤੇ ਕਹਿੰਦੇ ਵੀ ਜਿਹੜੀ ਇੱਕ ਐਗਜ਼ੈਕਟਿਵ ਪਾਵਰ ਜਿਹੜੀ ਇਸ ਅਹੁਦੇ ਨੂੰ ਨਾਲ ਮਿਲੀ ਆ ਉਸ ਨੂੰ ਸੁਪਰਵਾਈਜ਼ ਕਰਕੇ ਲੋਕਾਂ ਦੇ ਦੁਆਰਾ ਇਲੈਕਟ ਕੀਤੇ ਪ੍ਰੈਜ਼ੀਡੈਂਟ ਦੇ ਹੱਥ ਦੇ ਵਿੱਚ ਪਾਵਰ ਜਿਹੜੀ ਉਹ ਹੋਣੀ ਚਾਹੀਦੀ ਆ। ਸੋ ਆਬਵੀਅਸਲੀ ਜਿੱਦਾਂ ਦੱਸਿਆ ਵੀ
ਇਹ ਜਿਹੜੀਆਂ ਸੰਸਥਾਵਾਂ ਦੇ ਉਲਟ ਇਸ ਨੂੰ ਆਪਣੇ ਅਧੀਨ ਲੈਣ ਦੇ ਕਰਕੇ ਅਦਾਲਤ ਵਿੱਚ ਜਿਹੜਾ ਆ ਇਸ ਨੂੰ ਲਾਸੂਟ ਜਿਹੜਾ ਉਹ ਕੀਤਾ ਜਾ ਸਕਦਾ ਹੈ। ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਸਾਰਿਆਂ ਨੂੰ ਬੇਨਤੀ ਆ ਵੀ ਪੰਜਾਬੀ ਰੇਡੀਓ USA ਨੂੰ ਤੁਸੀਂ ਪੰਜਾਬੀ ਰੇਡੀਓ ਦੇ ਜਿਹੜੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਆ ਕੈਲੀਫੋਰਨੀਆ ਦੇ ਵਿੱਚ 15 ਦੇ ਕਰੀਬ AM ਤੇ FM ਸਟੇਸ਼ਨਸ ਉਹਨਾਂ ਦੇ ਉੱਤੇ ਰੇਡੀਓ ਸੈਟਸ ਦੇ ਰਾਹੀਂ ਕਾਰਾਂ ਵਿੱਚ ਸੁਣ ਸਕਦੇ ਹੋ ਤੇ ਬਾਕੀ ਤੁਸੀਂ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਲਓ। ਜੇ ਤੁਹਾਡੇ ਪੂਰੇ ਦੁਨੀਆ ਦੇ ਵਿੱਚ ਚੱਲਦੀ ਹੈ ਐਕਸੈਪਟ ਕੁਛ ਇੰਡੀਆ ਦੇ ਵਿੱਚ ਜੇ ਕਿਸੇ ਨੂੰ ਪ੍ਰੋਬਲਮ ਆ ਰਹੀ ਆ YouTube ਦੇਖਣ ਦੇ ਲਈ ਤੇ ਉਹ ਪੰਜਾਬੀ TV USA ਦੇ ਉੱਤੇ YouTube ਦੇਖ ਸਕਦਾ ਹੈ। ਆਪਾਂ ਆਈਸ ਦੇ ਨਾਲ ਰਿਲੇਟਡ ਇਮੀਗ੍ਰੇਸ਼ਨ ਨਾਲ ਰਿਲੇਟਡ ਕਾਫੀ ਖਬਰਾਂ ਸਾਂਝੀਆਂ ਕਰਨੀਆਂ, ਇੱਕ ਦੋ ਖਬਰਾਂ ਹੋਰ ਹੈਗੀਆਂ ਉਹ ਜੋ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਨਿਊਯਾਰਕ ਟਾਈਮਜ਼ ਅੱਜ ਰਿਪੋਰਟ ਕਰ ਰਿਹਾ ਵੀ ਟਰੰਪ ਹੁਣੀ ਚਾਈਨਾ ਦੇ ਨਾਲ ਕਹਿੰਦੇ ਵੀ ਬਿਗਰ ਤੇ ਬੈਟਰ ਟ੍ਰੇਡ ਡੀਲ ਬਣਾਉਣ ਦੀ ਲਈ ਸੋਚ ਰਹੇ ਹੈਗੇ ਆ। ਵੀ US ਦੇ ਜਿਹੜੇ ਆਫੀਸ਼ੀਅਲਸ ਆ ਉਹ ਕੰਸੀਡਰ ਕਰ ਰਹੇ ਆ ਵੀ ਆਪਾਂ ਚਾਈਨਾ ਦੇ ਨਾਲ ਇਹ ਡੀਲ ਬਣਾਈਏ ਤਾਂ ਕਿ ਉਹ ਅਮਰੀਕਨ ਚੀਜ਼ਾਂ ਨੂੰ ਖਰੀਦਣ ਤੇ USA ਦੇ ਵਿੱਚ ਇਨਵੈਸਟ ਕਰਨ। ਤੁਸੀਂ ਪਿਛਲੇ ਸਮੇਂ 'ਚ ਸੁਣਿਆ ਹੀ ਹੋਣਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹਮੇਸ਼ਾ ਹੀ ਚਾਈਨਾ ਦਾ ਲੀਡਰ ਜਿਹੜਾ ਜੀ ਜਿਨਪਿੰਗ ਆ ਉਹ ਕਹਿੰਦੇ ਰਹਿੰਦੇ ਆ ਵੀ ਮੇਰਾ ਉਹ ਗੁੱਡ ਫਰੈਂਡ ਹੈਗਾ, ਜਿੱਦਾਂ ਮੋਦੀ ਹੁਣੀ ਕਹਿੰਦੇ ਰਹਿੰਦੇ ਆ ਵੀ ਟਰੰਪ ਹੁਣੀ ਮੇਰੇ ਜਿਹੜੇ ਆ ਬੜੇ ਗੁੱਡ ਫਰੈਂਡ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜੋ ਡੋਨਲਡ ਟਰੰਪ ਹੁਣੀ ਆ ਕਹਿੰਦੇ ਵੀ ਆਪਣੇ ਮਾਰੇ ਲਾਗੋ ਜੋ ਇਹਨਾਂ ਦੀ ਘਰ ਹੈਗਾ ਜਿੱਥੇ ਲੋਕੇਸ਼ਨ ਆ ਉੱਥੇ ਬੈਠੇ ਰਹਿੰਦੇ ਸੀ ਤੇ ਉਹਦੇ ਵਿੱਚ ਉਹ ਹਮੇਸ਼ਾ ਹੀ ਜਿਹੜਾ ਕ੍ਰਿਟੀਸਾਈਜ਼ ਕਰਦੇ ਸੀ, ਖਾਸ ਕਰਕੇ ਜਦੋਂ ਉਹਨਾਂ ਨੇ ਟ੍ਰੇਡ ਐਗਰੀਮੈਂਟ ਕੀਤਾ ਸੀ ਚਾਈਨਾ ਨਾਲ 2020 ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਵਾਈਟ ਹਾਊਸ ਦੇ ਵਿੱਚ ਆ ਉਹ ਸਟੂਪਿਡ ਪੀਪਲ ਆ ਤੇ ਉਹ ਜੋ ਮੈਂ ਟ੍ਰੇਡ ਐਗਰੀਮੈਂਟ ਕੀਤਾ ਉਹਦੇ ਉੱਤੇ ਵਰਕਆਊਟ ਨਹੀਂ ਕਰਦੇ ਹੈਗੇ। ਹੁਣ ਮੁੜ ਕੇ ਵਾਈਟ ਹਾਊਸ ਦੇ ਵਿੱਚ ਓਵਲ ਆਫਿਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆ ਗਏ ਤੇ ਹੁਣ ਕਹਿੰਦੇ ਵੀ ਉਹ ਸੋਚ ਰਹੇ ਆ ਇੱਕ ਨਵੀਂ ਟ੍ਰੇਡ ਡੀਲ ਚਾਈਨਾ ਦੇ ਨਾਲ ਬਣਾਈ ਜਾਵੇ। ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਹੀ ਆ ਵੀ ਰਸ਼ੀਆ ਦੇ ਨਾਲ ਦੋਸਤਾਨਾ ਵਾਲੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ। ਚਾਈਨਾ ਨੇ ਕਹਿੰਦੇ ਵੀ $200 ਬਿਲੀਅਨ ਦਾ ਸਮਾਨ ਖਰੀਦਣਾ ਸੀ 2020 ਦਾ ਜਿਹੜਾ ਐਗਰੀਮੈਂਟ ਹੋਇਆ ਸੀ ਟਰੰਪ ਉਹਨਾਂ ਦੇ ਦੌਰਾਨ, ਪਰ ਉਹ ਉਹਨਾਂ ਨੇ ਜਿਹੜਾ ਸਮਾਨ ਆ ਉਹ ਨਹੀਂ ਖਰੀਦਿਆ ਹੈਗਾ। ਪਰ ਹੁਣ ਜਿਸ ਹਿਸਾਬ ਦੇ ਨਾਲ ਟਰੰਪ ਹੁਣੀ ਕਹਿੰਦੇ ਆ ਵੀ ਅਸੀਂ ਰੈਸੀਪ੍ਰੋਕਲ ਜਿਹੜਾ ਟੈਰਿਫ ਲਾਵਾਂਗੇ ਉਹਨੂੰ ਲੈ ਕੇ ਜਿਹੜਾ ਚਾਈਨਾ ਨੂੰ ਵੈਸੇ ਅਮਰੀਕਾ ਵਾਲੇ ਵਨ ਆਫ ਦਾ ਬਿਗੇਸਟ ਨੈਸ਼ਨਲ ਸਿਕਿਉਰਿਟੀ ਥ੍ਰੈਟ ਵੀ ਸਮਝਦੇ ਹੈਗੇ ਆ, ਪਰ ਮੇਜਰ ਟ੍ਰੇਡਿੰਗ ਪਾਰਟਨਰ ਵੀ ਹੈਗਾ ਆ। ਸੋ ਦੋਨੋਂ ਪਾਸੇ ਜਿਹਦੇ ਵਿੱਚ ਨਿਊਕਲੀਅਰ ਸਿਕਿਉਰਿਟੀ ਵੀ ਆ, ਟੈਕਨੋਲੋਜੀ ਵੀ ਆ, ਪੈਂਡੈਮਿਕ ਪ੍ਰੀਪੇਅਰਡਨੈਸ ਵੀ ਹੈਗੀ ਆ। ਸੋ ਉਸ ਸੰਬੰਧ ਦੇ ਵਿੱਚ US ਤੇ ਚਾਈਨਾ ਜੋ ਆ ਇਹਨਾਂ ਦੀਆਂ ਜਿਹੜੀਆਂ ਟਾਈਜ਼ ਆ ਉਹ ਕਲੋਜ਼ਰ ਹੋਣੀਆਂ ਚਾਹੀਦੀਆਂ। ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਇੱਕ ਪਾਸੇ ਇਹ ਵੀ ਜੋ ਸੋਚ ਰਿਹਾ ਹੈਗਾ। ਸੋ ਅੱਜ ਨਿਊਯਾਰਕ ਟਾਈਮ ਨੇ ਇਸ ਸੰਬੰਧ ਦੇ ਵਿੱਚ ਕਾਫੀ ਵੱਡਾ ਜਿਹੜਾ ਆਰਟੀਕਲ ਆ ਉਹ ਛਾਪਿਆ ਹੈਗਾ ਤੇ ਇਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਜੋ ਪ੍ਰਪੋਜ਼ਲ ਜਾ ਰਿਹਾ ਆ ਚਾਈਨਾ ਨੂੰ ਉਹਦੇ ਮੁਤਾਬਕ ਚਾਈਨਾ ਵਾਲਿਆਂ ਨੂੰ ਅਮਰੀਕਨ ਐਕਸਪੋਰਟਸ ਬਾਈ ਕਰਨਾ ਪਊਗਾ, ਕੋਆਪਰੇਸ਼ਨ ਕਰਨੀ ਪਊਗੀ ਪੀਸ ਲਿਆਉਣ ਦੇ ਲਈ ਯੂਕਰੇਨ ਦੇ ਵਿੱਚ ਤੇ ਨਾਰਥ ਕੋਰੀਆ ਦੇ ਨਾਲ। ਤੇ ਇਸ ਤੋਂ ਬਿਨਾਂ ਇਹ ਉਹਨਾਂ ਨੂੰ ਵਾਅਦਾ ਕਰਨਾ ਪਊਗਾ ਵੀ ਜਿਹੜਾ ਅਮਰੀਕਾ ਦਾ ਡਾਲਰ ਆ ਉਹੀ ਜਿਹੜੀ ਕਰੰਸੀ ਰਹੂਗੀ। ਇੰਡੀਆ ਵਾਲੇ ਤਾਂ ਹੁਣ ਝੁਕ ਗਏ ਆ ਕਿਉਂਕਿ ਉਹਨਾਂ ਦੇ ਲੀਡਰ ਦੇ ਸਾਹਮਣੇ ਟਰੰਪ ਉਹਨਾਂ ਨੇ ਕਹਿ ਦਿੱਤਾ ਵੀ ਬ੍ਰਿਕਸ ਇਜ਼ ਡੈਡ। ਤੇ ਪਰ ਹੁਣ ਇੰਡੀਆ ਦੇ ਉੱਤੇ ਜਿਹੜੇ ਬਾਕੀ ਮੁਲਕ ਆ ਰਸ਼ੀਆ ਤੇ ਹੋਰ ਚਾਈਨਾ ਉਹ ਔਖੇ ਵੀ ਆ ਵੀ ਭਾਈ ਤੁਸੀਂ ਕੋਈ ਜਵਾਬ ਹੀ ਨਹੀਂ ਦਿੱਤਾ ਉਸ ਮਾਮਲੇ ਦੇ ਵਿੱਚ। ਸੋ ਚਾਈਨਾ ਦੇ ਨਾਲ ਵੀ ਇਸ ਮੁੱਦੇ ਦੇ ਉੱਤੇ ਜਿਹੜੀ ਆ ਪ੍ਰਪੋਜ਼ਲ ਦਿੱਤਾ ਜਾ ਰਿਹਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਆਸਟ੍ਰੇਲੀਆ ਦੇ ਬੀਚ ਦੇ ਉੱਤੇ ਥੋੜੀ ਡਿਫਰੈਂਟ ਖਬਰ ਆ ਆਮ ਖਬਰਾਂ ਦੇ ਨਾਲੋਂ। ਹੁਣ 150 ਜਿਹੜੀਆਂ ਕਹਿੰਦੇ ਵੀ ਫਾਲਸ ਕਿਲਰ ਵੇਲਸ ਆ ਉਹ ਫਸ ਗਈਆਂ ਸੀ ਇੱਕ ਬੀਚ ਦੇ ਉੱਤੇ। ਹੁਣ ਐਕਸਪਰਟ ਜਿਹੜੇ ਉਹ ਕਹਿ ਰਹੇ ਆ ਵੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕੂਗਾ। ਮਰੀਨ ਐਕਸਪਰਟਸ ਕਹਿੰਦੇ ਵੀ ਉਹ ਕੋਸ਼ਿਸ਼ ਕਰ ਰਹੇ ਸੀਗੇ ਵੀ ਜਿਹੜੀਆਂ 150 ਫਾਲਸ ਕਿਲਰ ਵੇਲਸ ਆ ਜਿਹੜੀਆਂ ਫਸ ਗਈਆਂ ਸੀ ਤਸਮਾਨੀਆ ਦੇ ਨਾਰਥ ਵੈਸਟਰਨ ਕੋਸਟ ਦੇ ਉੱਤੇ, ਤਕਰੀਬਨ 157 ਜਿਹੜੀਆਂ ਵੇਲ ਸੀਗੀਆਂ, ਤਾਂ ਉਹਨਾਂ ਨੂੰ ਬਚਾਉਣ ਦੀ ਜਿਹੜੀ ਉਹ ਪਹਿਲੋਂ ਕੋਸ਼ਿਸ਼ ਕੀਤੀ ਗਈ ਸੀਗੀ। ਹੁਣ ਕਹਿੰਦੇ ਆ ਵੀ ਉਹਨਾਂ ਨੂੰ ਬਚਾਉਣਾ ਇੱਕ ਹਿਸਾਬ ਦੇ ਨਾਲ ਨਾਮੁਮਕਿਨ ਵਾਲੀ ਗੱਲ ਹੋਊਗੀ। ਕਹਿੰਦੇ ਵੀ ਸਵੇਰ ਤੋਂ ਲੈ ਕੇ ਉਹ ਪਾਣੀ ਤੋਂ ਬਾਹਰ ਨੇ, ਉਹਨਾਂ ਨੂੰ ਰੀਲੋਕੇਟ ਅਟੈਂਪਟ ਕਰਕੇ ਰੀਫਲੋਟ ਕਰਨ ਦੀ ਜਿਹੜੀ ਉਹ
ਕੋਸ਼ਿਸ਼ ਜਿਹੜੀ ਉਹ ਕੀਤੀ ਗਈ, ਪਰ ਕਹਿੰਦੇ ਵੀ ਜਿਹੜੇ ਮਹਾਸਾਗਰ ਦੀਆਂ ਕੰਡੀਸ਼ਨਸ ਇੰਨੀਆਂ ਕਾਮਯਾਬ ਨਹੀਂ ਸੀਗੀਆਂ ਵੀ ਜਿਹੜੇ ਇਹ ਵੇਲ ਮੱਛੀਆਂ ਆ ਉਹ ਵਾਪਸ ਸਮੁੰਦਰ ਦੇ ਵੱਲ ਨੂੰ ਜਾ ਸਕਣ। ਸੋ ਮੁੜ ਦੁਬਾਰਾ ਜਿਹੜਾ ਉਹ ਬੀਚ ਦੇ ਉੱਤੇ ਰੁੜ ਕੇ ਆ ਰਹੀਆਂ ਸੀਗੀਆਂ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉੱਥੇ ਦੱਸੀ ਜਾ ਰਹੀ ਹੈ। ਮਰੀਨ ਬਾਇਓਲੋਜਿਸਟ ਕ੍ਰਿਸ ਕੈਰੋਲਾਈਨ ਜਿਹੜਾ ਉਹਨਾਂ ਨੇ ਦੱਸਿਆ ਵੀ ਜੇ ਕੋਈ ਬਚਦਾ ਵੀ ਆ, ਜੇ ਕੋਈ ਵੇਲ ਇਹ ਬਚਦੀ ਵੀ ਆ ਤਾਂ ਉਹਨਾਂ ਨੂੰ ਯੂਥੇਨਾਈਜ਼ ਕਰਨਾ ਪਊਗਾ, ਖੁਦ ਆਪ ਹੀ ਜਿਹੜਾ ਉਹ ਮਾਰ ਦੇਣਾ ਜਿਹੜਾ ਉਹ ਪਊਗਾ, ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਸਟ੍ਰੈਂਡਡ ਹੋਇਆ ਨੂੰ, ਪਾਣੀ ਤੋਂ ਬਾਹਰ ਆਇਆ ਨੂੰ, ਤੇ ਉਹ ਲਗਾਤਾਰ ਤੜਫ ਕੇ ਮਰ ਰਹੀਆਂ। ਸੋ ਉਹਦੇ ਨਾਲੋਂ ਬੈਟਰ ਆ ਵੀ ਇਹਨਾਂ ਨੂੰ ਜਿਹੜਾ ਖੁਦ ਹੀ ਬਾਅਦ ਦੇ ਵਿੱਚ ਯੂਥੇਨਾਈਜ਼ ਕਰ ਦਿੱਤਾ ਜਾਵੇ। ਸੋ ਡਿਪਾਰਟਮੈਂਟ ਨੇ ਪਹਿਲਾਂ ਦੱਸਿਆ ਸੀਗਾ ਵੀ 136 ਸਰਵਾਈਵਰ ਆ, ਤੇ ਕੁਛ ਹੀ ਘੰਟਿਆਂ ਬਾਅਦ ਇਹ ਆંકੜਾ ਘਟ ਕੇ 90 ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਸੀ। ਤਕਰੀਬਨ 1100 ਪਾਉਂਡ ਤੋਂ ਵੀ ਜਿਹੜੀ ਭਾਰੀ ਇਹ ਵੇਲ ਮੱਛੀ ਹੁੰਦੀ ਆ, ਤੇ ਇਹਨਾਂ ਨੂੰ ਕੋਸ਼ਿਸ਼ ਤਾਂ ਕੀਤੀ ਪਰ ਕਹਿੰਦੇ ਵੀ ਬਚਾਉਣਾ ਹੁਣ ਨਾਮੁਮਕਿਨ ਹੋ ਗਿਆ। ਸਮੁੰਦਰ ਦੀ ਕੰਡੀਸ਼ਨਸ ਇਦਾਂ ਦੀਆਂ ਬਣੀਆਂ ਵੀ ਉਹ ਤੱਟ ਦੇ ਉੱਤੇ ਜਿਹੜੀਆਂ ਉਹ ਪਹੁੰਚ ਗਈਆਂ ਸੀ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਇਮੀਗ੍ਰੇਸ਼ਨ ਨੂੰ ਲੈ ਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਭਈ ਜਦੋਂ ਇਦਾਂ ਦਾ ਇਸ਼ੂ ਹੁੰਦਾ ਆ, ਉਸ ਟਾਈਮ ਦੇ ਉੱਤੇ ਜਿਹੜਾ ਹੇਟ ਕ੍ਰਾਈਮ ਆ ਉਹ ਕਾਫੀ ਜ਼ਿਆਦਾ ਵੱਧਦਾ ਹੈਗਾ। ਇਹ ਆਪਾਂ ਪਿਛਲੇ ਸਮਿਆਂ 'ਚ ਵੀ ਦੇਖਿਆ, ਜਦੋਂ ਈਰਾਨ ਨੂੰ ਲੈ ਕੇ ਖਮੈਨੀ ਦਾ ਜਿਹੜਾ ਪੰਗਾ ਪਿਆ ਸੀ, ਉਸ ਟਾਈਮ ਦੇ ਉੱਤੇ ਵੀ ਜਿਹੜਾ ਸਿੱਖਾਂ ਦੇ ਉੱਤੇ ਬਹੁਤ ਹਮਲੇ ਹੋਏ ਸੀ। 9/11 ਦੇ ਟਾਈਮ ਦੇ ਉੱਤੇ ਸਿੱਖਾਂ ਦੇ ਉੱਤੇ ਕਾਫੀ ਹਮਲੇ ਹੋਏ ਸੀ, ਤੇ ਬਲਵੀਰ ਸਿੰਘ ਸੋਢੀ ਦਾ ਕਤਲ ਵੀ ਹੋਇਆ ਸੀ। ਸੋ ਹੋਣ ਵਾਲਾ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਇਹਨੂੰ ਲੈ ਕੇ ਇਹ 'ਚ ਕੋਈ ਸ਼ੱਕ ਨਹੀਂ ਵੀ ਪੰਜਾਬੀਆਂ ਨੇ, ਸਿੱਖਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੰਪ ਉਹਨਾਂ ਨੂੰ ਵੋਟਾਂ ਪਾਈਆਂ, ਪਰ ਜੋ ਮਾਹੌਲ ਬਣਦਾ ਜਾ ਰਿਹਾ ਆ ਉਹ ਕਾਫੀ ਜਿਹੜਾ ਆ ਫਿਕਰਮੰਦ ਹੈਗਾ ਆ। ਸੋ ਸਾਰੇ ਲੋਕਾਂ ਨੂੰ ਅਲਰਟ ਰਹਿਣਾ ਚਾਹੀਦਾ। ਇਹਦੇ 'ਚ ਕੀ ਹੁੰਦਾ ਵੀ ਅਮਰੀਕਾ ਦੇ ਵਿੱਚ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਲੋਕ ਏਦਾਂ ਆ, ਕੁਛ ਕੁ ਲੋਕ ਹੁੰਦੇ ਆ ਜਿਹੜੇ ਉਹ ਬੇਵਕੂਫ ਹੁੰਦੇ ਆ, ਉਹ ਸੋਚਦੇ ਆ ਵੀ ਜੀ ਅਸੀਂ ਗੋਰੇ ਆ ਤੇ ਸਾਡਾ ਹੀ ਇਹ ਮੁਲਕ ਆ, ਹੋਰ ਇੱਥੇ ਕੋਈ ਨਹੀਂ ਰਹਿ ਸਕਦਾ ਹੈਗਾ। ਸੋ ਜਦੋਂ ਉਦਾਂ ਦਾ ਲੀਡਰ ਆ ਜਾਂਦਾ ਆ ਤੇ ਉਹ ਫਿਰ ਹੋਰ ਵੀ ਜਿਹੜੇ ਆ ਔਖੇ ਹੋ ਜਾਂਦੇ ਆ। ਸੋ ਇਦਾਂ ਦੀਆਂ ਹੁਣ ਖਬਰਾਂ ਆ ਰਹੀਆਂ ਜੋ ਕਿ ਕਾਫੀ ਚਿੰਤਾਜਨਕ ਹੈਗੀਆਂ ਆ। ਇੱਕ ਖਬਰ ਜਿਹੜੀ ਟੈਕਸਸ ਤੋਂ ਆ ਰਹੀ ਆ, ਟੈਕਸਸ ਦੇ ਵਿੱਚ ਇੱਕ 11 ਸਾਲਾਂ ਦੀ ਜਿਹੜੀ ਬੱਚੀ ਆ, ਉਸਨੇ ਸੁਸਾਈਡ ਕਰ ਲਿਆ। ਸੁਸਾਈਡ ਕਿਉਂ ਕੀਤਾ? ਵੀ ਸਕੂਲ ਦੇ ਵਿੱਚ ਉਸ ਦੇ ਜਿਹੜੇ ਸਾਥੀ ਸੀਗੇ ਸਟੂਡੈਂਟਸ, ਉਹਨਾਂ ਨੇ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਬੁਲੀ ਕਰਨਾ ਸ਼ੁਰੂ ਕਰ ਦਿੱਤਾ ਵੀ ਅਸੀਂ ਆਈਸ ਨੂੰ, ਜਾਣੀ ਕਿ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੂੰ ਰਿਪੋਰਟ ਕਰਾਂਗੇ ਤੇ ਤੈਨੂੰ ਜਿਹੜਾ ਆ ਉਹ ਡਿਪੋਰਟ ਕੀਤਾ ਜਾਊਗਾ। ਜੋਸਲਿਨੋ ਕਰਜ਼ਾਨਾ, ਤੇ ਉਸਨੇ ਕੀ ਕੀਤਾ, ਉਸ ਤੋਂ ਬਾਅਦ ਉਹ ਇੰਨਾ ਡਰ ਗਈ, ਉਸਨੇ ਆਪਣੇ ਆਪ ਨੂੰ ਖਤਮ ਕਰਨ ਦੇ ਲਈ ਕੋਸ਼ਿਸ਼ ਕੀਤੀ। ਉਸਨੇ ਸੁਸਾਈਡ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। 6th ਗ੍ਰੇਡ ਦੀ ਸਟੂਡੈਂਟ ਸੀ, ਉਹਦੇ ਹੀ ਜਿਹੜੇ ਕਲਾਸਮੇਟਸ ਆ ਉਹਨਾਂ ਨੇ ਇਸ ਬੱਚੀ ਦੇ ਪੇਰੈਂਟਸ ਦੇ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਮਜ਼ਾਕ ਉਡਾਇਆ ਤੇ ਥ੍ਰੈਟ ਕੀਤਾ ਵੀ ਅਸੀਂ ਜਿਹੜਾ ਆਈਸ ਨੂੰ ਰਿਪੋਰਟ ਕਰਾਂਗੇ। ਇਹ ਗੱਲ ਫਰਵਰੀ 3 ਦੀ ਹੈਗੀ ਆ ਜੀ। ਮਾਰਵੈਲਾ ਕਰਾਂਜ਼ਾ, ਇਹ ਉਹਦੀ ਮਦਰ ਆ, ਜੋ ਗੇਨਜ਼ਵਿਲ ਟੈਕਸਸ ਤੋਂ ਆ। ਕਹਿੰਦੀ ਪਈ 11 ਸਾਲਾਂ ਦੀ ਉਹਦੀ ਬੱਚੀ ਨੇ ਜਦੋਂ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਸਨੂੰ ਜਿਹੜਾ ਆ ਹਸਪੀਟਲ ਲਿਜਾਇਆ ਗਿਆ, ਇੰਟੈਂਸਿਵ ਕੇਅਰ ਯੂਨਿਟ ਡੈਲਸ ਦੇ ਵਿੱਚ, ਤੇ ਹੁਣ ਇਹ ਖਬਰ ਆ ਰਹੀ ਆ ਵੀ ਉਸ ਬੱਚੀ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ ਬਿਲਕੁਲ, ਬਹੁਤ ਹੀ ਹਰਜੋਤ ਸਿੰਘ ਜੀ ਇਹ ਮੰਦਭਾਗੀ ਦੇਖੋ ਗੱਲ ਹੈਗੀ ਆ। ਆਪਣੇ ਵੀ ਬੱਚੇ ਬਹੁਤ ਸਾਰੇ ਇਦਾਂ ਦੇ ਆ ਜੀ ਭਾਈ, ਇੱਥੇ ਤੁਹਾਡੇ ਨਿਆਣੇ ਪੜ੍ਹਦੇ ਆ ਜਿਹੜੇ, ਕਿਉਂਕਿ ਸ਼ਕਲ ਤੋਂ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੇ ਲਈ ਤਾਂ ਤੁਹਾਡੇ ਕੋਲ ਚਾਹੇ ਸਿਟੀਜ਼ਨ ਹੋਵੇ, ਤੁਸੀਂ ਮੱਥੇ ਤੇ ਨੈਚੁਰਲਾਈਜੇਸ਼ਨ ਵਾਲਾ ਸਰਟੀਫਿਕੇਟ ਵੀ ਲਾ ਕੇ ਤੁਰੇ ਫਿਰੋਂਗੇ ਨਾ, ਤਾਂ ਵੀ ਉਹਨਾਂ ਨੇ ਤੁਹਾਨੂੰ ਉਸੇ ਹੀ ਨਜ਼ਰ ਦੇ ਨਾਲ ਜਿਹੜਾ ਉਹ ਦੇਖਣਾ, ਜਿਹੜੇ ਇਦਾਂ ਦੇ ਰੇਸਿਸਟ ਜਿਹੜੇ ਕੁਝ ਬੰਦੇ ਦੁਨੀਆ ਦੇ ਵਿੱਚ ਰਹਿੰਦੇ ਆ। ਇਹਨਾਂ ਲੋਕਾਂ ਨੇ, ਇਹਨਾਂ ਬੁਲਿਜ਼ ਨੇ ਕੁੜੀ ਨੂੰ ਜਿਹੜਾ ਉਹ ਮਰਵਾ ਦਿੱਤਾ, ਕੁੜੀ ਨੂੰ ਜਿਹੜਾ ਉਹਨਾਂ ਨੇ ਮਾਰ ਦਿੱਤਾ। ਇਹਨਾਂ ਨੂੰ ਸ਼ਰਮ ਤੇ ਨਾਂ ਦੀ ਇਹਨਾਂ ਦੇ ਵਿੱਚ ਕੋਈ ਜਿਹੜੀ ਉਹ ਚੀਜ਼ ਹੈ ਹੀ ਨਹੀਂ ਹੈਗੀ। ਮਾਪੇ ਇਮੀਗ੍ਰੈਂਟ ਨੇ, ਚਾਹੇ ਉਹ ਇੱਥੇ ਜੰਮੀ ਹੈ, ਚਾਹੇ ਉਹਨੂੰ ਉਹਨਾਂ ਨੇ ਲਿਆਂਦਾ ਹੋਵੇ, ਜਿਹੜੇ ਨਿਆਣਿਆਂ ਦਾ ਇਸ ਦੇ ਵਿੱਚ ਕੀ ਕਸੂਰ ਹੈਗਾ ਆ? ਨਿਆਣੇ ਤਾਂ ਹੁਣ ਉਹਨਾਂ ਨੂੰ ਮਾਪਿਆਂ ਦੇ ਨਾਲ ਹੀ ਜਾਣੇ ਆ, ਜਿੱਥੇ ਵੀ ਜਿਹੜਾ ਉਹਨਾਂ ਨੇ ਜਿਹੜਾ ਉਹ ਜਾਣਾ ਆ। ਉਹਨਾਂ ਦੇ ਜਿਹੜੇ ਸਕੂਲ ਦੇ ਵਿੱਚ, ਜਿਹੜੇ ਗੇਨਜ਼ਵਿਲ ਇੰਟਰਮੀਡੀਏਟ ਸਕੂਲ ਆ, ਕਹਿੰਦੇ ਵੀ ਉਹਨਾਂ ਦੇ ਸਕੂਲ ਨੂੰ ਪਤਾ ਸੀਗਾ ਵੀ ਉਹਦੀ ਲਗਾਤਾਰ ਬੁਲਿੰਗ ਹੋ ਰਹੀ ਆ, ਤੇ ਪਰ ਫਿਰ ਵੀ
ਹਰਾਸਮੈਂਟ ਇੰਨੀ ਕੁ ਜ਼ਿਆਦਾ ਜਿਹੜੀ ਉਸ ਦੀ ਵੱਧ ਗਈ, ਉਹ ਕਈ ਹਫ਼ਤੇ 'ਚ ਕਈ ਵਾਰ ਸਕੂਲ ਕਾਉਂਸਲਰ ਨੂੰ ਵੀ ਜਿਹੜੀ ਉਹ ਮਿਲੀ, ਪਰ ਜਿਹੜੀ ਆ ਸਿਚੁਏਸ਼ਨ ਇੰਨੀ ਵੱਧ ਗਈ ਵੀ ਉਸ ਕੁੜੀ ਨੇ ਆਪਣੀ ਜਿਹੜੀ ਉਹ ਜਾਨ ਜਿਹੜੀ ਉਹ ਲੈ ਲਈ ਆ। ਸੋ ਤੁਸੀਂ ਹੁਣ ਹਿਸਾਬ ਸਭ ਲਾ ਤੋਂ ਲਓ ਕਿ ਮਾੜੀ ਗੱਲ ਕਿੱਥੇ ਰਾਜਕਨਵਰ ਸਿੰਘ ਜੀ ਇਹ ਆ ਵੀ ਜਿਹੜੀ ਮਾਰਾਵੈਲਾ ਕਰਾਂਜ਼ਾ ਆ, ਉਸ ਬੱਚੀ ਦੀ ਜਿਹੜੀ ਮਦਰ ਆ, ਉਸ ਨੂੰ ਉਸ ਦੀ ਬੱਚੀ ਦੀ ਮੌਤ ਤੋਂ ਬਾਅਦ ਪਤਾ ਲੱਗਾ ਵੀ ਉਸ ਦੀ ਬੱਚੀ ਨੂੰ ਜਿਹੜਾ ਬੁੱਲੀ ਕੀਤਾ ਗਿਆ ਸੀ। ਦੇਖ ਲਓ ਹਾਲ ਕੀ ਕੀ ਸੋ ਕੀ ਸਕੂਲ ਸਿਚੁਏਸ਼ਨ ਆ। ਨੇ ਇਹ ਕੋਸ਼ਿਸ਼ ਵੀ ਨਹੀਂ ਕੀਤੀ ਪਹਿਲਾਂ ਹੀ ਉਹਦੇ ਪੇਰੈਂਟਸ ਨਾਲ ਕੰਟੈਕਟ ਕਰਨ। ਹੁਣ ਇਨਵੈਸਟੀਗੇਟਰ ਦੇ ਜਿਹੜੇ ਸਕੂਲ ਦੇ ਆਫੀਸ਼ੀਅਲਸ ਆ, ਉਹ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਇਹ ਸਾਰਾ ਕੁਝ ਕੀ ਵਾਪਰਿਆ ਹੈਗਾ। ਕਹਿੰਦੇ ਵੀ ਉਹਨੂੰ ਡਰਾਇਆ ਜਾ ਰਿਹਾ ਸੀ ਵੀ ਤੇਰੇ ਪੇਰੈਂਟਸ ਤਾਂ ਅਸੀਂ ਰਿਪੋਰਟ ਕਰ ਦੇਣਾ, ਡਿਪੋਰਟ ਹੋ ਜਾਣੇ ਆ, ਤਾਂ ਤੈਨੂੰ ਛੱਡ ਦੇਣਾ, ਤੂੰ ਕਿਹਦੇ ਕੋਲ ਜਿਹੜੀ ਆ ਜਾਊਂਗੀ। ਮੰਗਲਵਾਰ ਨੂੰ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਮੰਗਲਵਾਰ ਵਾਈਟ ਹਾਊਸ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਸ਼ੈਕਲ ਕੀਤਾ ਗਿਆ ਸੀ, ਪਲੇਨ ਇੱਕ ਜਹਾਜ਼ ਦੇ ਵਿੱਚ ਚੜਾਇਆ ਗਿਆ ਸੀ ਅਨਡਿਸਕਲੋਜ਼ ਲੋਕੇਸ਼ਨ। ਉਹ ਪੰਜਾਬ ਵਿੱਚ ਵੀ ਗਏ ਆ, ਸਾਰੇ ਪਾਸੇ ਆਪਾਂ ਦੇਖਿਆ ਹੀ ਹੈਗਾ ਆ। ਸੋ ਉਸ ਏਰੀਏ ਦੇ ਲੋਕ ਜਿਹੜੇ ਆ ਬਹੁਤ ਹੀ ਜ਼ਿਆਦਾ ਦੁਖੀ ਆ ਵੀ ਏਦਾਂ ਦਾ ਇੱਕ 6 ਸਾਲਾਂ ਦੀ ਜਿਹੜੀ ਬੱਚੀ ਆ ਉਹਦੇ ਨਾਲ ਇਹ ਕੁਝ ਜਿਹੜਾ ਵਾਪਰਿਆ ਹੈਗਾ। ਬਹੁਤ ਹੀ ਜਿਹੜੀ ਮਾੜੀ ਗੱਲ ਆ ਇਹ ਵਾਪਰੀ ਹੈਗੀ ਆ। ਬਿਲਕੁਲ ਹੁਣ ਬੰਦਾ ਅਫਸੋਸ ਹੀ ਇਸ ਚੀਜ਼ ਦੇ ਉੱਤੇ ਪ੍ਰਗਟ ਕਰ ਸਕਦਾ ਆ ਵੀ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਇੱਥੇ ਇਹ ਚੀਜ਼ ਆਪਾਂ ਜ਼ਰੂਰ ਜਿਹੜੀ ਉਹ ਮੈਟਰ ਕਿਉਂ ਕਰਦਾ, ਵਾਈ ਇਟ ਮੈਟਰਸ, ਜਿਹੜੀ ਉਹ ਚੀਜ਼ ਆ ਆਈਸ ਰਿਸਪੌਂਸੀਬਲ ਹੁੰਦੀ ਆ, ਐਨਫੋਰਸ ਕਰਦੀ ਆ ਇਮੀਗ੍ਰੇਸ਼ਨ ਲਾਜ਼ ਨੂੰ, ਡਿਟੇਨ ਕਰਦੀ, ਡਿਪੋਰਟ ਕਰਦੀ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ। ਤੇ ਹੁਣ ਆਪਣੇ ਬਹੁਤ ਸਾਰੇ ਲੋਕ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਬਹੁਤ ਸਾਰੇ ਜਿਹੜੇ ਆਪਣੇ ਜਿਹੜੇ ਲੋਕ ਆ ਉਹ ਸੇਮ ਕਸ਼ਤੀ ਦੇ ਸਵਾਰ ਨੇ। ਉਹਨਾਂ ਦੇ ਨਿਆਣੇ ਵੀ ਇਦਾਂ ਹੀ ਜਿਹੜੇ ਉਹ ਪੜ੍ਹਦੇ ਨੇ। ਆਪਣੇ ਬੱਚਿਆਂ ਦੇ ਨਾਲ ਭਾਈ ਗੱਲ ਕਰਿਓ, ਜ਼ਰੂਰ ਗੱਲ ਕਰਿਓ, ਕਿਤੇ ਉਹਨਾਂ ਨੂੰ ਇਦਾਂ ਦੀ ਕੋਈ ਇੱਥੇ ਹਰਕਤ ਨਹੀਂ ਜਿਹੜੀ ਹੋ ਰਹੀ। ਹੁਣ ਇੱਕ ਪਾਸੇ ਤਾਂ ਇਹ ਨਾ, ਹੁਣ ਹਰਜੋਤ ਸਿੰਘ ਜੀ ਰੈੱਡ ਸਟੇਟ ਸੀ ਨਾ, ਇੱਥੇ ਤਾਂ ਸਕੂਲ ਵਾਲਿਆਂ ਨੂੰ ਕੋਈ ਉਹ ਨਹੀਂ ਸੀਗੀ, ਜਿੱਦਾਂ ਬਲੂ ਸਟੇਟ ਦੇ ਵਿੱਚ ਰੌਲਾ ਪਾ ਦਿੰਦੇ ਆ ਵੀ ਜੈਂਡਰ ਅਫਰਮਿੰਗ ਆ ਜਾਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਮਾਪਿਆਂ ਨੂੰ ਨਹੀਂ ਦੱਸਣਾ। ਇਹ ਕਿਉਂ ਨਹੀਂ ਦੱਸਿਆ ਗਿਆ? ਕੀ ਇਹਦੇ ਵਿੱਚ ਸਕੂਲ ਇਹਦੇ ਵਿੱਚ ਨਾਲ ਮੈਨੂੰ ਲੱਗਦਾ ਵੀ ਬਰਾਬਰ ਦਾ ਹੀ ਜਿਹੜਾ ਇਸ ਦੇ ਵਿੱਚ ਜ਼ਿੰਮੇਵਾਰ ਬਣਦਾ ਹੈ। ਜਿਹੜੇ ਨਿਆਣੇ ਬੁਲੀ ਕਰ ਰਹੇ ਸੀ ਉਹਦੇ ਮਾਪਿਆਂ ਨੂੰ ਜਿਹੜਾ ਉਹ ਨਾਂ ਦੱਸ ਕੇ, ਇਹਨਾਂ ਨਾਲੋਂ ਤਾਂ ਮਾਂ ਉਹਦੀ ਜਿਹੜੀ ਉਹ ਬੱਚੇ ਨੂੰ ਘਰੇ ਬਿਠਾ ਲੈਂਦੀ ਵੀ ਤੂੰ ਸਕੂਲ ਜ਼ਰੂਰੀ ਜਾਣਾ ਆ। ਵੀ ਐਡੀ ਤਸ਼ੱਦਦ ਜਿਹੜਾ ਦਿਮਾਗ ਦੇ ਉੱਤੇ ਝੱਲਣਾ, ਇੱਕ 11 ਸਾਲਾਂ ਦੀ ਕੁੜੀ ਕੀ ਕੁਛ ਏਦਾਂ ਦੀਆਂ ਗੱਲਾਂ ਜਿਹੜੀਆਂ ਕਿੰਨਾ ਕੁ ਚਿਰ ਜਿਹੜਾ ਉਹ ਸਹਿ ਲਊਗੀ। ਇਹ ਦੇਖੋ ਵੀ ਬੜੀ ਮੰਦਭਾਗੀ ਜਿਹੜੀ ਉਹ ਇਹ ਗੱਲ ਵਾਪਰੀ ਆ। ਆਪਣੇ ਬੱਚਿਆਂ ਦੇ ਨਾਲ ਜ਼ਰੂਰ ਗੱਲ ਕਰਿਓ, ਉਹਨਾਂ ਨੂੰ ਕੋਈ ਏਦਾਂ ਤੰਗ ਪਰੇਸ਼ਾਨ ਜਾਂ ਉਹ ਨਹੀਂ ਕਰ ਰਿਹਾ। ਜੇ ਕਰ ਰਿਹਾ ਤੇ ਭਾਈ ਜਾ ਕੇ ਸਿੱਧਾ ਸਕੂਲ ਜਾ ਵੱਜੋ, ਏਦਾਂ ਨਹੀਂ ਕੋਈ ਇਹਦੇ ਕੋਈ ਟੈਨਸ਼ਨ ਲੈਣ ਦੀ ਨਹੀਂ ਕੋਈ ਗੱਲ। ਅਮਰੀਕਾ ਦੇ ਵਿੱਚ ਰਹਿਣਾ ਕੋਈ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਆ। ਜਿਹੜੇ ਮਾਪਿਆਂ ਦੇ ਲਈ ਬੱਚਿਆਂ ਦੀ ਜਾਨ ਜਿਹੜੀ ਉਹ ਜ਼ਿਆਦਾ ਜ਼ਰੂਰੀ ਆ। ਦੈਟਸ ਓਕੇ, ਜੋ ਮਰਜ਼ੀ ਜਿਹੜੇ ਉਹ ਕਹੀ ਜਾਣ, ਜਿੱਦਾਂ ਮਰਜ਼ੀ ਆ ਇਹ ਕਰੀ ਜਾਣ। ਇਹਨਾਂ ਡੰਗਰਾਂ ਨੂੰ ਉਨੀ ਦੇਰ ਤੱਕ ਅਕਲ ਨਹੀਂ ਆਉਣੀ ਜਿੰਨੀ ਦੇਰ ਤੱਕ ਤੁਸੀਂ ਮੋਹਰਿਓ ਜਿਹੜੇ ਉਹ ਅੜਦੇ ਨਹੀਂ, ਜਿੰਨੀ ਦੇਰ ਤੱਕ ਤੁਸੀਂ ਜਿਹੜਾ ਉਹ ਖੜਦੇ ਨਹੀਂ ਆ। ਉਹ ਤਾਂ ਕੈਲੀਫੋਰਨੀਆ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਘੱਟ ਆ, ਪਰ ਆਪਣੀ ਜਿਹੜੀ ਕਮਿਊਨਿਟੀ ਆ ਹੋਰ ਬਹੁਤ ਸਾਰੇ ਸੂਬਿਆਂ 'ਚ ਰਹਿੰਦੀ ਆ ਜਿੱਥੇ ਇਦਾਂ ਦੇ ਬੇਵਕੂਫ ਲੋਕ ਰਹਿੰਦੇ ਹੋ ਸਕਦੇ ਆ, ਜਿਹੜੇ ਅਜਿਹੀਆਂ ਚੀਜ਼ਾਂ ਬੱਚਿਆਂ ਦੇ ਨਾਲ ਉਹਨਾਂ ਨੂੰ ਬੁਲੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹੋਣਗੇ। ਸੋ ਮੇਕ ਸ਼ੋਰ ਕਰੋ ਆਪਣੇ ਬੱਚਿਆਂ ਦੇ ਨਾਲ ਤੁਸੀਂ ਜਿਹੜੀ ਉਹ ਗੱਲ ਕਰੋ, ਉਹਨਾਂ ਨੂੰ ਇਹ ਹੋ ਵੀ ਅਸੀਂ ਤੁਹਾਡੇ ਨਾਲ ਆ, ਹਰ ਕੀਮਤ 'ਚ ਤੁਹਾਡੇ ਜਿਹੜਾ ਉਹ ਨਾਲ ਆ। ਤੁਹਾਡੀ ਸੁਰੱਖਿਆ ਜਿਹੜੀ ਆ ਉਹ ਇੰਪੋਰਟੈਂਟ ਆ, ਤੁਹਾਡੀ ਸਿਕਿਉਰਿਟੀ ਜਿਹੜੀ ਉਹ ਇੰਪੋਰਟੈਂਟ ਆ, ਤੁਹਾਡੀ ਜਿਹੜੀ ਲਾਈਫ ਆ ਉਹ ਬੇਸ਼ਕੀਮਤੀ ਆ। ਸੋ ਇਹ ਚੀਜ਼ ਜਿਹੜੀ ਉਹ ਜ਼ਰੂਰ ਮੇਕ ਸ਼ੋਰ ਜਿਹੜੀ ਉਹ ਕਰਨੀ ਆ ਇਸ ਤੋਂ ਪਹਿਲਾਂ ਵੀ ਕੋਈ ਅਜਿਹਾ ਜਿਹੜਾ ਉਹ ਹੋਰ ਅਣਹੋਣੀ ਜਿਹੜੀ ਉਹ ਨਾ ਵਾਪਰ ਜਾਵੇ। ਏਦਾਂ ਦੇ ਬਿਲਕੁਲ ਬੱਚਿਆਂ ਦੇ ਨਾਲ ਵਾਲੀ ਜ਼ਰੂਰ ਗੱਲ ਗੱਲਬਾਤ ਕਰੋ। ਇਹ ਇਕੱਲੇ ਬੱਚੇ ਨਹੀਂ ਰਾਜਕਨਵੀਰ ਸਿੰਘ ਜੀ, ਅਡਲਟਸ ਦੀ ਵੀ ਗੱਲ ਆ ਰਹੀ ਆ। ਨਾਲ ਹੀ ਆ। ਇੱਕ ਰਿਪਬਲਿਕਨ ਲਾ ਮੇਕਰ, ਇਲੈਕਟਰਲ ਲਾ ਮੇਕਰ ਨੇ ਆਪਣੇ ਹੀ ਸਪੈਨਿਸ਼ ਮੂਲ ਦੇ ਜਿਹੜੇ ਆਫੀਸ਼ੀਅਲ ਸੀ ਉਹਨੂੰ ਪੁੱਛਿਆ ਵੀ ਤੂੰ ਯੂਐਸ ਦਾ ਸਿਟੀਜ਼ਨ ਹੈ। ਸੋ ਦੇਖੋ ਕਿੰਨੀ ਵਾਰੀ ਗੱਲ ਹੋ ਸਕਦੀ ਆ। ਰਿਪਰੈਜ਼ੈਂਟੇਟਿਵ ਮਾਈਕ ਲੌਲਰ ਨਿਊਯਾਰਕ ਦੇ ਆ, ਤੇ ਕਹਿੰਦੇ ਵੀ ਉਹਦੇ ਆਫਿਸ ਦੇ ਵਿੱਚ ਇੱਕ ਸਪੈਨਿਸ਼ ਮੂਲ ਦਾ ਬੰਦਾ ਹੋਜ਼ੇ ਐਲਵਰਾਡੋ, ਉਹ ਜੋ ਕਿ ਵਾਈਸ ਚੇਅਰ ਹੈਗਾ ਵੈਸਟ ਚੈਸਟਰ ਕਾਉਂਟੀ ਬੋਰਡ ਆਫ ਲੈਜਿਸਲੇਟਰਸ ਦਾ, ਉਹਨੇ ਕਾਂਗਰਸਮੈਨ ਨੂੰ ਇਹ ਪੁੱਛਿਆ ਵੀ ਕਿਹੜੇ ਡਾਕੂਮੈਂਟ ਇੰਡੀਵਿਜੂਅਲ ਨੂੰ ਰੱਖਣੇ ਚਾਹੀਦੇ ਆ ਵੀ ਜੇ ਉਹ ਆਈਸ ਉਹਨੂੰ ਸਟਾਪ ਕਰਦਾ ਹੈਗਾ। ਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਕਾਂਗਰਸਮੈਨ ਸੀ ਉਸਨੇ ਉਹਨੂੰ ਪੁੱਛਿਆ ਵੀ ਤੂੰ ਵੀ ਇਲੀਗਲ ਆ। ਦੇਖੋ, ਜਦ ਕਿ ਉਹ ਵੈਸਟ ਚੈਸਟਰ ਕਾਉਂਟੀ ਬੋਰਡ ਆਫ ਲੈਜਿਸਲੇਟਰਸ ਦਾ ਵਾਈਸ ਚੇਅਰ ਹੈਗਾ ਹੋਜ਼ੇ
ਸੋ ਉਹਨੇ ਕਿਹਾ ਵੀ ਜੇ ਮੇਰੇ ਵਰਗਾ ਕੋਈ ਹੁਣ ਹਰ ਇੱਕ ਦਾ ਪਤਾ, ਜੇ ਹੁਣ ਸਾਡੇ ਵਰਗਾ ਤਾਂ ਚੱਲ ਪੱਗ ਵਾਲਾ ਤਾਂ ਸਿੱਧਾ ਹੀ ਪਤਾ ਹੈ ਵੀ ਕੌਣ ਆ, ਜਿਹੜੇ ਹੋਰ ਜਿਨ ਵਾਲ ਵੀ ਕਟਾਏ ਆ ਤੇ ਉਹ ਜਿਹਦਾ ਰੰਗ ਥੋੜਾ ਕਾਲਾ ਆ, ਗੋਰਾ ਨਹੀਂ ਹੈਗਾ, ਤੇ ਨੈਚੁਰਲੀ ਉਹ ਬੰਦਾ ਡਰਦਾ ਆ ਵੀ ਮੈਨੂੰ ਪੁੱਛਣਗੇ ਵੀ ਕਿਹੜੇ ਡਾਕੂਮੈਂਟ ਜਿਹੜੇ ਦਿਖਾਣੇ ਚਾਹੀਦੇ ਹੈਗੇ ਆ। ਉਸ ਤੋਂ ਬਾਅਦ ਜੋ ਰਿਪਬਲਿਕਨ ਕਾਂਗਰਸਮੈਨ ਦਾ ਜਿਹੜਾ ਆਨਸਰ ਸੀ ਉਹ ਬਹੁਤ ਮਾੜਾ ਸੀ। ਹੁਣ ਇਹ ਜਿਹੜੀ ਇਹਦੀ ਨਿਊਜ਼ ਵੀਕ ਦੇ ਵਿੱਚ ਖਬਰ ਵੀ ਬਣੀ ਹੈਗੀ ਆ, ਐਲਵਰਾਡੋ ਨੇ ਇਹ ਕਿਹਾ ਵੀ ਮੈਂ ਆਮ ਬੰਦੇ ਦਾ ਪੁੱਛ ਰਿਹਾ, ਮੈਂ ਖੁਦ ਯੂਐਸ ਦਾ ਸਿਟੀਜ਼ਨ ਹੈਗਾ ਆ, ਤੇ ਕਹਿੰਦਾ ਵੀ ਮੈਨੂੰ ਰਿਲਾਈਜ਼ ਨਹੀਂ ਸੀ ਵੀ ਜਿਹੜਾ ਇੱਕ ਕਾਂਗਰਸਮੈਨ ਆ ਉਹ ਇਸ ਤਰ੍ਹਾਂ ਵੀ ਜਿਹੜਾ ਸੋਚ ਸਕਦਾ ਹੈਗਾ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਤੁਹਾਨੂੰ ਪਤਾ ਹੀ ਆ ਵੀ ਬਹੁਤ ਹੀ ਜ਼ਿਆਦਾ ਸਖਤ ਇਮੀਗ੍ਰੇਸ਼ਨ ਕ੍ਰੈਕਡਾਊਨ ਸ਼ੁਰੂ ਕੀਤਾ ਹੋਇਆ, ਖਾਸ ਕਰਕੇ ਨਿਊਯਾਰਕ ਦੇ ਵਿੱਚ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਜਸਟਿਸ ਡਿਪਾਰਟਮੈਂਟ ਨੇ ਆਲਰੇਡੀ ਲਾ ਸੂਟ ਫਾਈਲ ਕੀਤਾ ਆ ਨਿਊਯਾਰਕ ਸਟੇਟ ਦੇ ਅਗੇਂਸਟ। ਤੇ ਇਸ ਤੋਂ ਬਿਨਾਂ ਇਸ ਸਟੇਟ ਦੇ ਹੋਰ ਬਹੁਤ ਸਾਰੇ ਜਿਹੜੇ ਲੀਡਰਸ, ਖਾਸ ਕਰਕੇ ਉਹਨਾਂ ਦੀਆਂ ਸਟੇਟ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਆ ਉਹਨਾਂ ਨੂੰ ਲੈ ਕੇ, ਕਾਂਗਰਸਮੈਨ ਲੌਲਰ ਜੋ ਆ ਉਹਨਾਂ ਨੇ ਨਿਊਯਾਰਕ ਦੇ 17th ਕਾਂਗਰੈਸ਼ਨਲ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕੀਤਾ ਆ 2023 ਤੋਂ ਲੈ ਕੇ ਹੁਣ ਤੱਕ। ਤੇ ਪਿਛਲੇ ਸਾਲ ਫਿਰ ਉਹਨਾਂ ਦੀ ਜਿਹੜੀ ਰੀ ਇਲੈਕਸ਼ਨ ਹੋਈ ਸੀਗੀ ਤੇ ਉਹਨਾਂ ਨੇ ਡੈਮੋਕ੍ਰੈਟਿਕ ਚੈਲੰਜਰ ਜੋਨਸ ਨੂੰ ਲਗਭਗ 6 ਪੁਆਇੰਟਸ ਦੇ ਨਾਲ ਹਰਾਇਆ ਸੀਗਾ। ਜੀ, ਬ੍ਰੇਕ ਲੈਣੇ ਹਰਜੋਤ ਸਿੰਘ ਜੀ। ਇਮੀਗ੍ਰੇਸ਼ਨ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆਪਣੇ ਕੋਲ ਨੇ। ਕ੍ਰਿਸਟੀ ਨਿਯਮ ਦਾ ਇੱਕ ਸੰਦੇਸ਼ ਜਿਹੜਾ ਆ ਉਹ ਉਹਨਾਂ ਨੇ ਜਾਰੀ ਕੀਤਾ ਆ, ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ। ਕਿਹੜੇ ਉਹ ਪ੍ਰੋਗਰਾਮ ਜਿਹੜੇ ਬਾਈਡਨ ਸਰਕਾਰ ਦੇ ਅੰਡਰ ਇਮੀਗ੍ਰੈਂਟਸ ਦੇ ਲਈ, ਜਿਨ੍ਹਾਂ ਨੂੰ ਜੀਆਈ ਨੂੰ ਆਖਿਆ ਜਾਂਦਾ ਸੀ, ਉਹਨਾਂ ਤੇ ਸ਼ਟਰ ਲੱਗ ਗਿਆ ਆ, ਤੇ ਆਈਸ ਦਾ ਡਾਟਾ ਹੋਰ ਕੀ ਦੱਸ ਰਿਹਾ ਆ, ਕਿੱਦਾਂ ਦੇ ਲੋਕਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਰਿਹਾ ਆ, ਉਸ ਬਾਰੇ ਜਿਹੜੀਆਂ ਤੁਹਾਨੂੰ ਆਪਾਂ ਜਾਣਕਾਰੀਆਂ ਸਾਂਝੀਆਂ ਦੇਵਾਂਗੇ, ਕਰਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਚ ਆਪਾਂ ਤੁਹਾਡੇ ਨਾਲ ਜੁੜਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਨੂੰ ਕ੍ਰਿਸਟੀ ਨਿਯਮ ਹੋਣਾ ਦਾ ਜਿਹੜਾ ਇੱਕ ਚੀਜ਼ ਉਹ ਦਿਖਾਉਂਦੇ ਆ, ਸੁਣਾਉਂਦੇ ਆ। ਉਹ ਜਿਹੜੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇਲੀਗਲ ਏਲੀਅਨਸ ਨੂੰ ਕੀ ਚੇਤਾਵਨੀ ਜਿਹੜੀ ਉਹ ਆਈ ਆ, ਮੈਸੇਜ ਜਿਹੜਾ ਉਹਨਾਂ ਨੇ ਘੱਲਿਆ ਆ, ਵੀ ਵਿਲ ਹੰਟ ਯੂ ਡਾਊਨ। ਆਓ ਤੁਹਾਡੇ ਸਾਹਮਣੇ ਉਸ ਨੂੰ ਪੇਸ਼ ਕਰਦੇ ਹਾਂ ਤੇ ਫਿਰ ਇਸ ਤੋਂ ਨਾਲ ਸੰਬੰਧਿਤ ਇਮੀਗ੍ਰੇਸ਼ਨ ਦੀਆਂ ਹੋਰ ਕਿਹੜੀਆਂ ਜਿਹੜੀਆਂ ਖਬਰਾਂ ਜਿਹੜੀਆਂ ਆ ਰਹੀਆਂ ਆ ਉਹ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। Will hunt you down. I'm Kristi Noem, the United States Secretary of Homeland Security. Thank you, President Donald J. Trump, for securing our border and putting America first. Let me deliver a message from President Trump to the world. If you are considering entering America illegally, don't even think about it. Let me be clear. If you come to our country and you break our laws, we will hunt you down. Criminals are not welcome in the United States. For too long, weak leadership has left our borders wide open, flooding our communities with drugs, human trafficking, and violent criminals. Well, those days are over. Under President Trump, we are defending American families and restoring their safety. If you try to enter illegally, you will be caught. You will be removed, and you will never return. Follow the law, and you'll find opportunity. If you break it, you'll find consequences. Strong borders mean a stronger America. President Trump is making America safe again. We will hunt you down. ਜਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਹਰਜੋਤ ਸਿੰਘ ਜੀ ਸੁਣ ਸਕਦੇ, ਦੇਖ ਸਕਦੇ ਆ ਵੀ ਵੀ ਵਿਲ ਹੰਟ ਯੂ ਡਾਊਨ, ਵੀ ਅਸੀਂ ਤੁਹਾਨੂੰ ਫੜਨਾ ਆ, ਤੁਹਾਨੂੰ ਜਿਹੜਾ ਉਹ ਛੱਡਣਾ ਨਹੀਂ ਆ। ਇਲੀਗਲ ਏਲੀਅਨਸ ਜਿਹੜੇ ਵੀ ਅਮਰੀਕਾ ਦੇ ਵਿੱਚ ਬਾਰਡਰ ਦੇ ਜ਼ਰੀਏ ਕਹਿੰਦੇ ਵੀ ਆ ਰਹੇ ਆ, ਤੁਹਾਨੂੰ ਜਿਹੜਾ ਅਸੀਂ ਛੱਡਾਂਗੇ ਨਹੀਂ। ਇਹ ਜਿਹੜੀ ਆ ਉਹਨਾਂ ਨੇ ਇੱਕ ਚਿਲਿੰਗ ਵਾਰਨਿੰਗ ਇਲੀਗਲ ਏਲੀਅਨਸ ਨੂੰ ਜਿਹੜੀ ਉਹ ਦੇ ਦਿੱਤੀ ਹੈਗੀ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਕਲੀਅਰ ਹੈ। ਵਾਈਟ ਹਾਊਸ ਨੇ ਬਿਲਕੁਲ ਕਲੀਅਰ ਜਿਹੜਾ ਉਹ ਕਰ ਦਿੱਤਾ, ਟਰੰਪ ਪ੍ਰਸ਼ਾਸਨ ਨੇ ਜਿਹੜਾ ਉਹ ਕਲੀਅਰ ਜਿਹੜਾ ਉਹ ਕਰ ਦਿੱਤਾ ਆ। ਚਾਹੇ ਹਰਜੋਤ ਸਿੰਘ ਜੀ ਉਹ ਕ੍ਰਿਮੀਨਲਸ ਕਹਿ ਰਹੇ ਆ ਵੀ ਆਪਾਂ ਉਹਨਾਂ ਸਾਰਿਆਂ ਨੂੰ ਹੀ ਸਿਰਫ ਜਿਹੜਾ ਉਹ ਫੜ ਰਹੇ ਆ, ਪਰ ਆਪਾਂ ਨੂੰ ਪਤਾ ਹੈ ਵੀ ਇਸ ਦੇ ਨਾਲ ਬਾਕੀ ਵੀ ਹੋਰ ਚੀਜ਼ਾਂ ਜਿਹੜੀਆਂ ਉਹ ਡੈਫੀਨੇਟਲੀ ਨਾਲ ਜਿਹੜੀਆਂ ਚੱਲ ਰਹੀਆਂ, ਬਾਕੀ ਲੋਕ ਵੀ ਜਿਹੜੇ ਆ ਉਹ ਕਈ ਫੜ ਹੋ ਰਹੇ ਹੈਗੇ ਆ। ਸੋ ਇਹ ਇੱਕ ਹੁਣ ਜਿਹੜੀ ਵਾਰਨਿੰਗ ਆ ਉਹਨਾਂ ਨੇ ਆਪ ਜਿਹੜੀ ਉਹ ਕਰ ਦਿੱਤੀ। ਕੱਲ ਵੀ ਆਪਾਂ ਸ਼ੇਅਰ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਸਥਿਤੀ ਜਿਹੜੀ ਇਹਨਾਂ ਨੇ ਕੀਤੀ ਆ ਵੀ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਉਹਨਾਂ ਨੇ ਇਸ਼ਤਿਹਾਰ ਜਿਹੜੇ ਉਹ ਦੇਣੇ ਆ ਵੀ ਅਮਰੀਕਾ ਦੇ ਵਿੱਚ ਹੁਣ ਭੁੱਲ ਕੇ ਵੀ ਜਿਹੜਾ ਉਹ ਨਾ ਆਇਓ। ਤੇ ਇਸੇ ਨਾਲ ਹੀ ਸੰਬੰਧ ਦੇ ਵਿੱਚ ਜੇ ਗੱਲ ਕਰਦੇ ਜਾਈਏ, ਨਵਾਂ ਜਿਹੜਾ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਆਈਸ ਦਾ ਜਿਹੜਾ ਡਾਟਾ ਆ ਉਹ ਇਹ ਸਾਫ਼ ਦੱਸ ਰਿਹਾ ਆ ਵੀ ਇਕੱਲੇ ਕ੍ਰਿਮੀਨਲਸ ਹੀ ਨਹੀਂ ਜਿਹੜੇ ਉਹ ਫੜ ਹੋ ਰਹੇ, ਇਨਫੈਕਟ ਬਾਕੀ ਲੋਕ ਜਿਨ੍ਹਾਂ ਦੇ ਨਾਲ ਕ੍ਰਾਈਮ ਦੇ ਨਾਲ ਕੋਈ ਸੰਬੰਧ ਵੀ ਨਹੀਂ ਆ, ਉਹਨਾਂ ਦਾ ਵੀ ਜਿਹੜਾ ਨੰਬਰ ਆ ਉਹ ਇਸ ਦੇ ਵਿੱਚ ਲੱਗ ਰਿਹਾ ਹੈਗਾ ਆ। ਕਹਿੰਦੇ ਵੀ ਫਰਵਰੀ ਦੇ ਸ਼ੁਰੂਆਤ ਦੇ ਵਿੱਚ ਹੁਣ ਤੱਕ 39,238 ਫੜੇ ਸੀ ਤੇ ਮਿਡ ਫਰਵਰੀ ਤੱਕ ਇਹ ਹੁਣ ਆંકੜਾ ਵੱਧ ਕੇ 41,169 ਦੇ ਉੱਤੇ ਪਹੁੰਚ ਚੁੱਕਾ ਹੈਗਾ ਆ। ਫਰਵਰੀ ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ 1800 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ, ਜੋ ਕਿ ਇਸ ਟਾਈਮ ਜਿਹੜੇ ਡਿਟੇਨੀਜ਼ ਦਾ 41% ਬਣਦਾ ਆ। ਫੈਡਰਲ ਫਿਸਕਲ ਈਅਰ 2024 ਜਿਸ ਦੇ ਵਿੱਚ ਬਾਈਡਨ ਪ੍ਰਸ਼ਾਸਨ ਦਾ ਵੀ ਜਿਹੜੇ ਕੁਝ ਮਹੀਨੇ ਸੀਗੇ, ਉਹਨਾਂ ਨੇ 1,13,431 ਇਮੀਗ੍ਰੇਸ਼ਨ ਜਿਹੜੀਆਂ ਅਰੈਸਟ ਆ ਉਹ ਕੀਤੀਆਂ ਹੈਗੀਆਂ ਆ। ਇਹ ਜਿਹੜੀ ਚੀਜ਼ ਇਸ ਟਾਈਮ ਜਿਹੜੀ ਉਹ ਵਧੀ ਆ। ਕਹਿੰਦੇ ਵੀ ਉਹਨਾਂ ਦੇ ਵਿੱਚੋਂ 28% ਹੀ ਅਜਿਹੇ ਲੋਕ ਸੀਗੇ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਕਨਵਿਕਸ਼ਨ ਜਾਂ ਪੈਂਡਿੰਗ ਕ੍ਰਿਮੀਨਲ ਚਾਰਜਸ ਸੀਗੇ। ਸੋ ਬਾਕੀ ਜਿਹੜੇ ਤਕਰੀਬਨ ਜਿਹੜੇ ਹਰਜੋਤ ਸਿੰਘ ਜੀ 72% ਲੋਕ ਅਜਿਹੇ ਸੀ ਜਿਨ੍ਹਾਂ ਦਾ ਕ੍ਰਾਈਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਪਰ ਹਾਂ ਉਹ ਇਲੀਗਲੀ ਅਮਰੀਕਾ ਦੇ ਵਿੱਚ ਦਾਖਲ ਜਿਹੜੇ ਉਹ ਹੋਏ ਸੀਗੇ। ਸੋ
ਇਹ ਜਿਹੜਾ ਇਹ ਡਾਟਾ ਆ ਉਹ ਇਸ ਟਾਈਮ ਆਪਣੇ ਸਾਹਮਣੇ ਜਿਹੜਾ ਹੈਗਾ ਆ। ਇੱਕ ਕਮੈਂਟ ਜਿਹੜਾ ਇਸ ਡਾਟਾ ਦੇ ਉੱਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉੱਤੇ ਦੇ ਸਪੋਕਸਵੂਮਨ ਨੇ ਜਿਹੜਾ ਉਹ ਦਿੱਤਾ ਆ, ਕਹਿੰਦੇ ਵੀ ਰੈਕੋਰਡਸ ਫਾਰ ਫਰੋਮ ਇਨੋਸੈਂਟ ਜਿਹੜਾ ਆ ਉਸ ਦੇ ਵਿੱਚ ਅਕਸਰ ਜਿਹੜਾ ਉਹ ਨਜ਼ਰ ਆਉਂਦਾ ਹੁੰਦਾ ਆ। ਜਿੱਦਾਂ ਪ੍ਰੈਸ ਸਕੱਤਰ ਆਪਣੇ ਇੱਥੋਂ ਦੇ ਵਾਈਟ ਹਾਊਸ ਦੇ ਜਿਹੜੇ ਨਵੇਂ ਬਣੇ ਨੇ ਟਰੰਪ ਪ੍ਰਸ਼ਾਸਨ ਦੇ, ਉਹਨਾਂ ਨੇ ਕਲੀਅਰ ਕਰ ਦਿੱਤਾ ਸੀਗਾ ਵੀ ਅਮਰੀਕਾ ਦੇ ਹਿਸਾਬ ਦੇ ਨਾਲ ਉਹ ਸਾਰੇ ਲੋਕ ਜਿਹੜੇ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਏ ਨੇ ਉਹ ਸਾਰੇ ਹੀ ਉਹਨਾਂ ਦੇ ਲਈ ਕ੍ਰਿਮੀਨਲ ਨੇ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਣੀ ਪਈ ਆ। ਸੋ ਨਵਾਂ ਡਾਟਾ ਸ਼ੋਅ ਕਰ ਰਿਹਾ ਆ ਵੀ ਟਰੰਪ ਹੁਣਾਂ ਨੇ ਫਰਵਰੀ ਦੇ ਮਿਡ ਤੱਕ ਆਲਰੇਡੀ 41,169 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਡਿਟੇਨ ਜਿਹੜਾ ਉਹ ਕਰ ਚੁੱਕੇ ਆ। ਤੇ ਫਿਸਕਲ ਈਅਰ 2024 ਦੇ ਵਿੱਚ ਜਿਹੜੇ ਲੋਕ ਫੜੇ ਗਏ ਆ, ਚਾਹੇ ਉਹ ਬਾਈਡਨ ਕਾਰਜਕਾਲ ਦੇ ਵਿੱਚ ਵੀ ਸੀਗੇ, ਜਦ ਕਿ ਉਹ ਕਹਿੰਦੇ ਵੀ ਨਹੀਂ ਸੀਗੇ ਵੀ ਅਸੀਂ ਕ੍ਰਿਮੀਨਲ ਵੀ ਫੜਦੇ ਆ, ਉਹਨਾਂ ਨੇ ਵੀ 72% ਅਜਿਹੇ ਲੋਕ ਜਿਹੜੇ ਫੜ ਕੇ ਡਿਟੇਨ ਕਰਕੇ ਕਹਿ ਲਓ ਵੀ ਡਿਪੋਰਟ ਕਰਨ ਵਾਲੇ ਰਾਹ ਦੇ ਉੱਤੇ ਜਿਹੜੇ ਉਹ ਤੋਰੇ ਆ, ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਨਾ ਉਹਨਾਂ ਦੀ ਕੋਈ ਕ੍ਰਿਮੀਨਲ ਕਨਵਿਕਸ਼ਨ ਸੀ ਤੇ ਨਾ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਚਾਰਜਸ ਸੀਗੇ। ਮੈਸੇਚਿਉਸੇਟਸ ਦੇ ਜਿਹੜੇ ਅਟਾਰਨੀ ਜਨਰਲ ਆ, ਉਹਨਾਂ ਨੇ ਇਹ ਅਨਾਉਂਸ ਕੀਤਾ ਆ ਵੀ ਟ੍ਰਾਂਸਨੈਸ਼ਨਲ ਗੈਂਗ ਟ੍ਰਿਨੀਟੇਰੀਓਸ ਉਹਨਾਂ ਦੇ ਕਾਫੀ ਬੰਦੇ ਜੋ ਆ ਉਹ ਫੜੇ ਗਏ ਹੈਗੇ ਆ। ਸੋ ਇਹ ਮੈਸੇਜ ਕਹਿੰਦੇ ਕਲੀਅਰ ਹੈਗਾ, ਇਹ ਜਿਹੜੇ ਟ੍ਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨਸ ਆ, ਜੋ ਫੋਰਨ ਬੋਰਨ ਲੋਕ ਹੈਗੇ ਆ, ਜੋ ਇਦਾਂ ਦੀ ਵਾਇਲੈਂਸ ਦਾ ਜੇ ਐਕਟ ਕਰਨਗੇ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ। ਇਸੇ ਤਰ੍ਹਾਂ ਸਿਆਟਲ ਤੋਂ ਖਬਰ ਆ ਰਹੀ ਆ, ਸਿਆਟਲ ਦੇ ਵਿੱਚ ਪਿਛਲੇ ਦਿਨਾਂ 'ਚ ਉਹਨਾਂ ਨੇ ਕਈ ਲੋਕ ਫੜੇ ਆ, ਜਿਨ੍ਹਾਂ ਦੇ ਵਿੱਚੋਂ ਇੱਕ 47 ਸਾਲਾਂ ਦਾ ਮੈਕਸੀਕਨ ਸਿਟੀਜ਼ਨ ਸੀ ਪੈਡਰੋ ਲੋਪੇਜ਼, ਤੇ ਇਸੇ ਤਰ੍ਹਾਂ ਇੱਕ 22 ਸਾਲਾਂ ਦਾ ਗੋਟਮਾਲਾ ਦਾ ਰੂਬੀ ਕਰੂਜ਼ ਸੀ। ਉਹਨੂੰ ਜਿਹੜੇ ਉਹਦੇ ਤੇ ਚਾਰਜਸ ਲੱਗੇ ਸੀ, ਕਨਵਿਕਟ ਹੋਇਆ ਸੀ DUI ਦੇ ਵਿੱਚ, ਰੈਕਲੈਸ ਡਰਾਈਵਿੰਗ ਦੇ ਵਿੱਚ ਚਾਰਜ ਕੀਤਾ ਗਿਆ ਸੀ ਰੇਪ ਆਫ ਚਾਈਲਡ। ਮੈਨੂਅਲ ਮਾਰਟੀਨਸ ਐਲ ਸੈਲਵਾਡੋਰ ਦਾ ਸੀ, ਉਹਦੇ ਉੱਤੇ ਕ੍ਰਿਮੀਨਲ ਕਨਵਿਕਸ਼ਨ ਸੀਗੀ ਸੈਕਸ਼ੂਅਲ ਮੋਟੀਵੇਸ਼ਨ ਐਂਡ ਅਸੌਲਟ ਵਿਦ ਏ ਡੈਡਲੀ ਵੈਪਨ। ਇੱਕ ਪੰਜਾਬੀ ਵੀ ਸੀਗਾ 29 ਸਾਲਾਂ ਦਾ ਜਸਪਾਲ ਸਿੰਘ, ਉਹਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਆ ਤੇ ਉਹਦੇ ਤੇ ਚਾਰਜਸ ਸੀਗੇ ਅਸੌਲਟ ਵਿਦ ਸੈਕਸ਼ੂਅਲ ਮੋਟੀਵੇਸ਼ਨ। ਸੋ ਕੋਈ ਵੀ ਜਿਹੜਾ ਮਾੜਾ ਮੋਟਾ ਕ੍ਰਾਈਮ ਕਰੂਗਾ ਉਹਨੂੰ ਜੋ ਆ ਚੱਕ ਕੇ ਤੋੜ ਦਿੱਤਾ ਜਾਊਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਕਹਿੰਦੇ ਆ ਵੀ ਹੁਣ ਅਸੀਂ ਪੋਲੀਗ੍ਰਾਫ ਐਗਜ਼ਾਮਸ ਕਰਾਂਗੇ ਜਿਹੜੇ ਆਈਸ ਦੇ ਇੰਪਲਾਈਜ਼ ਹੈਗੇ ਆ, ਕਿਉਂਕਿ ਉਹਨਾਂ ਨੂੰ ਹੁਣ ਸ਼ੱਕ ਪੈ ਰਿਹਾ ਵੀ ਜਦੋਂ ਉਹ ਕਿਤੇ ਵੀ ਛਾਪਾ ਮਾਰਨ ਜਾਂਦੇ ਆ, ਰੇਡ ਕਰਨ ਜਾਂਦੇ ਆ, ਤੇ ਉਹ ਗੱਲ ਲੀਕ ਹੋ ਜਾਂਦੀ ਹੈਗੀ ਆ। ਯੂਜ਼ਲੀ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਡਿਪਾਰਟਮੈਂਟ ਹਾਇਰ ਕਰਦੇ ਆ ਆਪਣੇ ਇੰਪਲਾਈਜ਼ ਨੂੰ, ਉਹਨਾਂ ਦੇ ਪੋਲੀਗ੍ਰਾਫ ਟੈਸਟ ਲਏ ਜਾਂਦੇ ਹੈਗੇ, ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਹੁੰਦੀ ਆ, ਬਹੁਤ ਜ਼ਿਆਦਾ ਰੈਫਰੈਂਸਸ ਚੈੱਕ ਕੀਤੇ ਜਾਂਦੇ ਆ। ਪਰ ਕਿਉਂਕਿ ਹੁਣ ਆਪਾਂ ਪਿਛਲੇ ਦਿਨਾਂ 'ਚ ਦੇਖੀਆਂ ਸੀਆਂ ਖਬਰਾਂ ਵੀ ਲਾਸ ਐਂਜਲਸ ਵਾਲਾ ਵੀ ਲੀਕ ਹੋ ਗਿਆ ਸੀ, ਇੱਕ ਹੋਰ ਜਗ੍ਹਾ ਵੀ ਜਿੱਥੇ ਛਾਪੇ ਪੈਣੇ ਸੀ ਉਹ ਲੀਕ ਹੋ ਗਿਆ ਕੋਲੋਰਾਡੋ ਦੇ ਵਿੱਚ। ਉਹਨੂੰ ਦੇਖਦੇ ਹੋਏ ਹੁਣ ਜਿਹੜੀ ਕ੍ਰਿਸਟੀ ਨੋਏਮ ਆ ਸੈਕਟਰੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ, ਉਹਨਾਂ ਨੇ ਇਹ ਕਿਹਾ ਵੀ ਇੰਪਲਾਈਜ਼ ਦੇ ਪੋਲੀਗ੍ਰਾਫ ਟੈਸਟ ਲਏ ਜਾਣਗੇ। ਦੂਸਰੇ ਪਾਸੇ ਨਿਊਯਾਰਕ ਟਾਈਮ ਦਾ ਕੱਲ ਆਰਟੀਕਲ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ 300 ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਆ ਅਮਰੀਕਾ ਤੋਂ ਪਨਾਮਾ ਨੂੰ। ਉੱਥੋਂ ਫਿਰ ਪਨਾਮਾ ਨੂੰ ਵੀ ਕੀਤੇ ਗਏ ਆ, ਹੋਰ ਜਗ੍ਹਾ ਵੀ ਪਤਾ ਚੱਲਿਆ ਕੋਸਟਾ ਰੀਕਾ, ਸੈਲਵਾਡੋਰ, ਉੱਥੋਂ ਲੋਕ ਆਪਣੀਆਂ ਟਿਕਟਾਂ ਲੈ ਕੇ ਜਾ ਸਕਦੇ ਹੈਗੇ ਆ। ਉਹਨਾਂ 'ਚ ਪੰਜਾਬੀ ਵੀ ਸੀ, ਆਪਾਂ ਕੱਲ ਫੋਟੋ ਵੀ ਤੁਹਾਨੂੰ ਦਿਖਾਲੀ ਸੀ। ਅੱਜ ਨਿਊਯਾਰਕ ਟਾਈਮ ਨੇ ਨਵੀਂ ਅਪਡੇਟ ਦਿੱਤੀ ਆ ਵੀ ਜਿਹੜੇ 300 ਲੋਕ ਡਿਪੋਰਟ ਕੀਤੇ ਗਏ ਸੀ ਮੋਸਟਲੀ ਫਰੋਮ ਏਸ਼ੀਆ, ਜਿਨ੍ਹਾਂ 'ਚ ਮਿਡਲ ਈਸਟ ਪਨਾਮ ਤੋਂ ਵੀ ਸੀਗੇ, ਅਫਗਾਨਿਸਤਾਨ ਤੋਂ ਵੀ ਸੀ, ਇੰਡੀਆ ਤੋਂ ਵੀ ਸੀਗੇ। ਸੋ ਉਹਨਾਂ 300 ਵਿੱਚੋਂ 170 ਨੇ ਪਨਾਮਾ ਦੀ ਸਰਕਾਰ ਨੂੰ ਲਿਖ ਕੇ ਦਿੱਤਾ ਹੈ ਵੀ ਅਸੀਂ ਟਿਕਟਾਂ ਲੈਣ ਦੇ ਲਈ ਤਿਆਰ ਹਾਂ ਤੇ ਸਾਨੂੰ ਜਿਹੜਾ ਆ ਉਹ ਆਪਣੇ ਮੁਲਕਾਂ ਨੂੰ ਜਿਹੜਾ ਜਾਣ ਦਿੱਤਾ ਜਾਵੇ। ਸੋ ਹੁਣ ਆਪਣੀਆਂ ਉਹ ਟਿਕਟਾਂ ਲੈ ਕੇ ਵਾਪਸ ਜਾਣਗੇ। ਪਨਾਮਾ ਦੇ ਵਿੱਚ ਇਹਨਾਂ ਜੋ ਮਾਈਗ੍ਰੈਂਟ ਆ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਆ, ਇਹਨਾਂ ਨੂੰ ਡਾਊਨਟਾਊਨ ਦਾ ਇੱਕ ਹੋਟਲ ਆ ਡੀਕਾਪੋਲਸ ਹੋਟਲ ਪਨਾਮਾ ਦੇ ਵਿੱਚ, ਉਹਨੂੰ ਉੱਥੇ ਲੋਕਡਾਊਨ ਕੀਤਾ ਹੋਇਆ ਹੈ। ਬਾਹਰ ਨਹੀਂ ਜਾ ਸਕਦੇ, ਅੰਦਰ ਹੀ ਰਹਿੰਦੇ ਆ ਤੇ ਅੰਦਰ ਹੀ ਉਹਨਾਂ ਨੂੰ ਜੋ ਖਾਣਾ ਪੀਣਾ ਆ ਜੋ ਵੀ ਦਿੱਤਾ ਜਾਂਦਾ ਹੈਗਾ। ਇਰਾਨ ਤੋਂ ਵੀ ਆ ਲੋਕ ਉੱਥੇ, ਚਾਈਨਾ ਤੋਂ ਵੀ ਹੈਗੇ ਆ, ਕਿਉਂਕਿ ਇਰਾਨ ਤੇ ਚਾਈਨਾ ਵਾਲੇ ਜਿਹੜੇ ਲੋਕ ਵਾਪਸ ਨਹੀਂ ਲੈ ਰਹੇ ਹੈਗੇ ਉਹ ਹੁਣ ਕਿਸ ਤਰ੍ਹਾਂ ਜਾਣਗੇ।
ਪਰ ਜੋ ਉੱਥੇ ਸਿਚੁਏਸ਼ਨ ਹੋਊਗੀ, ਜੋ ਉਹਨਾਂ ਜੇਲ੍ਹਾਂ ਦੇ ਵਿੱਚ ਹੈਗੀ ਆ, ਉਹ ਕਿਤੇ ਤੁਸੀਂ YouTube ਵੀਡੀਓਜ਼ ਦੇਖਿਓ ਵੀ ਬੜੀਆਂ ਮਾੜੀਆਂ ਜੇਲ੍ਹਾਂ ਸਾਊਥ ਅਮਰੀਕਾ ਦੀਆਂ ਖਤਰਨਾਕ ਹੈਗੀਆਂ। ਜਿਹੜੀਆਂ ਸੋ ਲੋਕ ਉੱਥੋਂ ਭੱਜੂਗੇ ਵੀ ਸਾਨੂੰ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਜਦੋਂ ਇੱਕ ਵਾਰੀ ਤੁਸੀਂ ਅਮਰੀਕਾ ਤੋਂ ਬਾਹਰ ਹੋ ਗਏ ਤੇ ਤੁਹਾਨੂੰ ਪਤਾ ਹੀ ਆ ਵੀ ਅਟਾਰਨੀ ਜਨਰਲ ਉਹਨਾਂ ਨੇ ਦੱਸਿਆ ਸੀ ਵੀ ਤੁਹਾਡੇ ਜਿਹੜੇ ਆਪਸ਼ਨਸ ਆ ਲਾ ਸੂਟ ਫਾਈਲ ਕਰਨ ਦੀਆਂ, ਉਹ ਲਗਭਗ ਜਿਹੜੀਆਂ ਆ ਖਤਮ ਹੋ ਜਾਂਦੀਆਂ ਹੈਗੀਆਂ ਜੀ। ਆંકੜਿਆਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਜਿਹੜਾ ਡਾਟਾ ਆ ਰਿਹਾ ਆ ਉਹਦੇ ਵਿੱਚ ਕਹਿੰਦੇ ਵੀ ਜਿਹੜੀਆਂ ਆਈਸ ਤੇ ਡਿਟੈਂਸ਼ਨ ਦੇ ਵਿੱਚ ਲੋਕ ਨੇ, ਉਹਨਾਂ ਚੋਂ ਸਿਰਫ 13% ਅਜਿਹੇ ਨੇ ਜਿਨ੍ਹਾਂ ਨੂੰ ਐਕਸਪੈਡਾਈਟਡ ਰਿਮੂਵਲ ਦੇ ਅੰਡਰ ਜਿਹੜਾ ਉਹ ਰੱਖਿਆ ਆ, ਉਹ ਡੈਜ਼ਿਗਨੇਸ਼ਨ ਆ ਵੀ ਉਹਨਾਂ ਨੂੰ ਤੁਰੰਤ ਕੋਰਟ ਹੀਅਰਿੰਗ ਤੋਂ ਬਗੈਰ ਡਿਪੋਰਟ ਕੀਤਾ ਜਾ ਸਕਦਾ। 87% ਡੈਪੋਟੇਸ਼ਨ ਪ੍ਰੋਸੀਡਿੰਗ ਦੇ ਵਿੱਚ ਆ, ਜਿਨ੍ਹਾਂ ਦੇ ਵਿੱਚ ਮਹੀਨਿਆਂ ਤੋਂ ਸਾਲਾਂ ਤੱਕ ਦਾ ਵਕਤ ਲੱਗ ਸਕਦਾ। 3.6 ਮਿਲੀਅਨ ਕੇਸ ਨੇ ਇਸ ਟਾਈਮ ਬੈਕਲੌਗ ਆ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ। 16,000 ਜਿਹੜੇ ਕਰੰਟ ਆਈਸ ਡਿਟੇਨੀ ਆ, ਉਹਨਾਂ ਦੇ ਕੋਲ ਨੋਟਿਸ ਟੂ ਅਪੀਅਰ ਆ, ਜਿਹੜੀ ਕੋਰਟ ਡੇਟ ਜਿਹੜੀ ਉਹਨਾਂ ਨੂੰ ਮਿਲੀ ਆ। 2 ਸਾਲ ਤੋਂ ਘੱਟ ਦੇ ਵਕਤ ਵਾਲੇ ਨੂੰ ਆਪਾਂ ਨੂੰ ਪਤਾ ਆ ਵੀ ਇਹਨਾਂ ਨੇ ਜਿਹੜੀ ਚੀਜ਼ ਉਹ ਕਰ ਦਿੱਤੀ ਆ ਵੀ ਉਹਨਾਂ ਨੂੰ ਤੁਰੰਤ ਐਕਸਪੈਡਾਈਟਡ ਰਿਮੂਵਲ ਦੇ ਵਿੱਚ ਪਾਇਆ ਜਾ ਸਕਦਾ। ਡਿਟੈਂਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ, ਡਿਟੈਂਸ਼ਨ ਬੈੱਡ ਨਹੀਂ ਜਿਹੜੇ ਉਹ ਮਿਲ ਰਹੇ। ਨਵੀਂ ਜਿਹੜੀਆਂ ਲੋਕੇਸ਼ਨਸ ਆ, ਨਵੀਆਂ ਡਿਟੈਂਸ਼ਨ ਸੈਂਟਰ ਬਣ ਰਹੇ ਆ ਟੈਕਸਸ ਤੇ ਕੰਟਕੀ ਦੇ ਵਿੱਚ। ਕਹਿੰਦੇ ਵੀ ਇੱਕ ਡੈਨਵਰ ਫੀਲਡ ਆਫਿਸ ਦੀ ਜਿਹੜੀ ਕੈਪੈਸਿਟੀ ਆ ਉਸ ਨੂੰ ਵਧਾਇਆ ਗਿਆ। ਕੋਲੋਰਾਡੋ ਤੇ ਵਾਇਓਮਿੰਗ ਦੇ ਵਿੱਚ 900 ਬੈਡਸ ਦੇ ਜਿਹੜੇ ਡਿਟੈਂਸ਼ਨ ਸੈਂਟਰਸ ਆ ਉਹ ਨਵੇਂ ਬਣਾਏ ਜਾ ਰਹੇ ਆ। ਇਸ ਤੋਂ ਪਹਿਲਾਂ ਦੱਸਿਆ ਸੀ ਸਟਾਰ ਕਾਉਂਟੀ ਦੇ ਵਿੱਚ ਇੱਕ 1500 ਏਕੜ 'ਚ ਬਹੁਤ ਵੱਡਾ ਡਿਟੈਂਸ਼ਨ ਫੈਸਿਲਿਟੀ ਜਿਹੜੀ ਆ ਉਹ ਬਣਨ ਜਿਹੜੀ ਉਹ ਜਾ ਰਹੀ ਆ। ਸੋ ਤੇਜ਼ੀ ਦੇ ਨਾਲ ਇਹ ਪ੍ਰਸ਼ਾਸਨ ਜਿਹੜਾ ਇਸ ਪਾਸੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਵੱਧ ਰਿਹਾ ਆ। ਨਾਲ ਹੀ ਜਿਹੜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਰੰਪ ਪ੍ਰਸ਼ਾਸਨ ਨੇ ਇੱਕ ਹੋਰ ਨਵਾਂ ਜਿਹੜਾ ਆ ਉਹ ਗੱਲ ਕਰ ਦਿੱਤੀ ਆ। ਹਰ ਇੱਕ ਉਹ ਇਮੀਗ੍ਰੇਸ਼ਨ ਐਪਲੀਕੇਸ਼ਨ ਜਿਹੜੀ ਲੈਟਿਨ ਅਮਰੀਕਾ ਤੇ ਯੂਕਰੇਨ ਤੋਂ ਆਏ ਲੋਕਾਂ ਦੀ ਆ, ਉਸ ਦੇ ਉੱਤੇ ਉਹਨਾਂ ਨੇ ਅਣਮਿੱਥੇ ਸਮੇਂ ਦੇ ਲਈ ਰੋਕ ਲਾ ਦਿੱਤੀ ਆ। ਇਹ ਜਿਹੜੇ ਲੋਕ ਇੱਥੋਂ ਆ ਰਹੇ ਸੀ ਬਾਈਡਨ ਐਰਾ ਦੇ ਪ੍ਰੋਗਰਾਮ ਦੇ ਵਿੱਚ, ਇਹਨਾਂ ਨੂੰ ਇਜਾਜ਼ਤ ਸੀਗੀ ਵੀ ਇਮੀਗ੍ਰੇਸ਼ਨ ਦੀਆਂ ਐਪਲੀਕੇਸ਼ਨਸ ਇਸ ਦੇ ਵਿੱਚ ਲੱਗ ਸਕਦੀਆਂ ਸੀਗੀਆਂ। ਟਰੰਪ ਪ੍ਰਸ਼ਾਸਨ ਨੇ ਇਸ ਦੇ ਉੱਤੇ ਟੋਟਲ ਜਿਹੜੀ ਉਹ ਰੋਕ ਲਾ ਦਿੱਤੀ ਆ। 2 US ਦੇ ਅਧਿਕਾਰੀ ਤੇ ਇੱਕ ਇੰਟਰਨਲ ਮੈਮੋ CBS ਨੂੰ ਮਿਲਿਆ ਤੇ ਉਸ ਤੋਂ ਬਾਅਦ 'ਚ ਇਸ ਦਾ ਜਿਹੜਾ ਹੁਣ ਖੁਲਾਸਾ ਹੋਇਆ ਹੈਗਾ। ਕਹਿੰਦੇ ਵੀ ਵੈਟਿੰਗ ਪ੍ਰੋਸੈਸ ਦੇ ਵਿੱਚ ਪ੍ਰੋਸੀਜਰ 'ਚ ਜਿਹੜਾ ਉਹ ਪ੍ਰੋਬਲਮ ਆ ਤੇ ਕਹਿੰਦੇ ਵੀ ਬਹੁਤ ਪੋਟੈਂਸ਼ੀਅਲ ਕੇਸ ਆਫ ਫਰਾਡ ਜਿਹੜਾ ਆ ਉਹ ਉਹਨਾਂ ਨੂੰ ਲੱਭਾ ਆ ਤੇ ਹੁਣ ਵੈਟਿੰਗ ਅਸੀਂ ਹੋਰ ਤੇਜ਼ ਕਰਾਂਗੇ। ਇਹ ਨੈਸ਼ਨਲ ਸਿਕਿਉਰਿਟੀ ਤੇ ਸੇਫਟੀ ਦਾ ਮਸਲਾ ਬਣਿਆ ਆ। ਇਸ ਲਈ ਲੈਟਿਨ ਅਮਰੀਕਾ ਤੇ ਯੂਕਰੇਨ ਤੋਂ ਜਿਨ੍ਹਾਂ ਨੂੰ ਬਾਈਡਨ ਐਰਾ 'ਚ ਆਉਣ ਦਿੱਤਾ ਜਾ ਰਿਹਾ ਸੀ, ਐਪਲੀਕੇਸ਼ਨ ਭਰਨ ਦਿੱਤੀਆਂ ਜਾ ਰਹੀਆਂ ਸੀ, ਉਹਨਾਂ ਜਿਹੜੀਆਂ ਭਰੀਆਂ ਹੋਈਆਂ ਐਪਲੀਕੇਸ਼ਨ ਦੇ ਉੱਤੇ ਤੇ ਨਵੀਆਂ ਐਪਲੀਕੇਸ਼ਨ ਦੇ ਉੱਤੇ ਅਣਮਿੱਥੇ ਸਮੇਂ ਦੇ ਲਈ ਫਰੀਜ਼ ਰੋਕ ਲਾ ਦਿੱਤੀ ਗਈ ਆ। ਜੀ। ਸੋ ਹੁਣ 3 ਮੁਲਕ ਅਮਰੀਕਾ ਦੇ ਆਲਰੇਡੀ ਅਮਰੀਕਾ ਦੇ ਨਾਲ ਐਗਰੀ ਕਰ ਗਏ ਆ, ਜਿਹੜੇ ਕਹਿੰਦੇ ਆ ਵੀ ਜੇ ਤੁਸੀਂ ਜਿੰਨੇ ਮਰਜ਼ੀ ਇਲੀਗਲ ਆ ਸਾਡੇ ਕੋਲ ਭੇਜ ਦਿਓ ਤੇ ਹੋਰ ਇੱਥੋਂ ਮੁਲਕਾਂ ਆਪੇ ਦੇ ਅੱਗੇ ਉਹ ਜਾਂਦੇ ਰਹਿਣਗੇ। ਸਭ ਤੋਂ ਪਹਿਲਾਂ ਪਨਾਮਾ, ਗਵਾਟਾਮਾਲਾ ਤੇ ਨਾਓ ਕੋਸਟਾ ਰੀਕਾ ਦੇ ਵਿੱਚ ਅੱਜ ਬਾਅਦ ਦੁਪਹਿਰ ਇੱਕ ਫਲਾਈਟ ਪਹੁੰਚ ਰਹੀ ਆ, ਜਿਹਦੇ ਵਿੱਚ ਇੰਡੀਅਨਸ ਹੈਗੇ ਆ 200 ਤੋਂ ਵੱਧ ਮਾਈਗ੍ਰੈਂਟਸ ਆ। ਸੋ ਕੋਸਟਾ ਰੀਕਾ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਊਗਾ, ਮਿਲਟਰੀ ਪਲੇਨ ਇੱਥੋਂ ਜਾਊਗਾ ਤੇ ਉਹ ਤੋਂ ਬਾਅਦ ਫਿਰ ਜੋ ਉਹਨਾਂ ਦੀ ਚੁਆਇਸ ਹੋਊਗੀ ਵੀ ਵਾਪਸ ਉਹਨਾਂ ਨੇ ਇੰਡੀਆ ਜਾਣਾ, ਜਿਹੜੇ ਜਿਹੜੇ ਮੁਲਕ ਦੇ ਹੈਗੇ ਆ ਉੱਥੇ ਜਾਣਾ ਹਰਜੋਤ ਸਿੰਘ ਜੀ, ਹੋਰ ਚੁਆਇਸ ਰਹਿ ਗਈ ਜਾਣੀ, ਉੱਥੇ ਹੀ ਜਾਣਾ ਆ ਉਹਨਾਂ ਨੇ। ਕੋਸਟਾ ਰੀਕਾ ਦੇ ਪ੍ਰੈਜ਼ੀਡੈਂਟ ਦੇ ਆਫਿਸ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਅਸੀਂ US ਦੀ ਸਰਕਾਰ ਦੇ ਨਾਲ ਕੋਲੈਬੋਰੇਟ ਕਰ ਰਹੇ ਆ। 200 ਦੇ ਕਰੀਬ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਦੇ ਮੁਲਕ ਦੇ ਵਿੱਚ ਅੱਜ ਬਾਅਦ ਦੁਪਹਿਰ ਫਲਾਈਟ 'ਚ ਉੱਥੇ ਦੀ ਜਿਹੜੀ ਕੈਪੀਟਲ ਆ ਕੋਸਟਾ ਰੀਕਾ ਦੀ ਸੈਨੋਜ਼ੇ ਆ, ਉੱਥੇ ਦੀ ਕੈਪੀਟਲ, ਉੱਥੇ ਪਹੁੰਚ ਰਹੇ ਹੈਗੇ ਆ। ਸੋ ਉਹਨਾਂ ਨੂੰ ਇੱਕ ਟੈਂਪਰੇਰੀ ਮਾਈਗ੍ਰੈਂਟ ਸੈਂਟਰ 'ਚ ਰੱਖਿਆ ਜਾਊਗਾ, ਬਾਰਡਰ ਤੇ ਹੈਗੀ ਆ ਇਹ ਪਨਾਮਾ ਦੇ ਉੱਤੇ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵੱਖ-ਵੱਖ ਮੁਲਕਾਂ 'ਚ ਜਿੱਥੇ ਵੀ ਉਹਨੇ ਜਾਣਾ ਆ ਉੱਥੇ ਪਹੁੰਚਾਇਆ ਜਾਊਗਾ ਜਾਂ ਉਹ ਆਪ ਜਾਊਗੇ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਜਿਨ੍ਹਾਂ ਨੇ ਲੈਟਿਨ ਅਮਰੀਕਾ ਦਾ ਦੌਰਾ ਕਰਕੇ, ਇਨਫੈਕਟ ਹਰਜੋਤ ਸਿੰਘ ਜੀ ਹੁਣ 4 ਫਿਰ ਹੋ ਗਏ ਨਾ, ਪੈਨਾਮਾ, ਕੋਲੰਬੀਆ, ਕੋਸਟਾ ਰੀਕਾ, ਗਵਾਟਾਮਾਲਾ। ਸੋ ਇਹ ਜਿਹੜੇ ਲੋਕ ਆ ਇਹਨਾਂ ਨੇ ਕਰ ਰਿਹਾ ਵੀ ਕਹਿੰਦੇ ਵੀ ਇਕੱਲੇ ਸਾਡੇ ਮੁਲਕ ਦੇ ਨਹੀਂ, ਹੋਰ ਮੁਲਕਾਂ ਦੇ ਵੀ ਜਿਹੜੇ ਡਿਪੋਰਟੀ ਆ ਉਹ ਅਮਰੀਕਾ ਵਾਲੇ ਜਿਹੜੇ ਸਾਨੂੰ ਘੱਲਣਗੇ ਅਸੀਂ ਲੈਣ ਦੇ ਲਈ ਰਾਜੀ ਆ। ਓਬਵੀਅਸਲੀ ਉਸ ਦੇ ਬਦਲੇ ਉਹਨਾਂ ਨੂੰ ਕੁਛ ਨਾ ਕੁਛ ਰਾਸ਼ੀ ਮਿਲਣੀ ਆ, ਔਰ ਕੁਛ ਨਾ ਕੁਛ ਜਿਹੜਾ ਉਹ ਮਿਲੂਗਾ ਤੇ ਅਮਰੀਕਾ ਆਪਣੇ ਸਿਰੋਂ ਜਿਹੜਾ, ਕਿਉਂਕਿ ਡਿਪੋਰਟ ਲਗਾਤਾਰ ਹੋ ਬਹੁਤ ਰਹੇ ਆ, ਡਿਟੈਂਸ਼ਨ ਹੋ ਬਹੁਤ ਰਹੀਆਂ, ਸੋ ਹੌਲੀ ਹੌਲੀ ਦੂਜੇ ਮੁਲਕਾਂ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਆ ਉਹ ਭਾਰ ਜਿਹੜਾ ਉਹ ਘੱਲਿਆ ਜਾ ਰਿਹਾ ਆ। US ਦੇ ਵਿੱਚ ਆਲਰੇਡੀ 3 ਮਿਲਟਰੀ ਦੇ ਪਲੇਨ ਅਮਰੀਕਾ ਤੋਂ ਜਿਹੜੇ ਆ ਇੰਡੀਆ ਨੂੰ ਜਿਹੜੇ ਉਹ ਜਾ ਚੁੱਕੇ ਆ ਤੇ ਚੌਥੇ ਦੀ ਕਹਿੰਦੇ ਤਿਆਰੀ ਆ। ਪਰ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਪੈਨਾਮਾ, ਕੋਲੰਬੀਆ, ਹੁਣ ਕੋਸਟਾ ਰੀਕਾ ਦੇ ਵਿੱਚ
ਲੋਕਾਂ ਨੂੰ ਫੜ ਕੇ ਜਿਹੜਾ ਉਹ ਘੱਲਿਆ ਜਾ ਰਿਹਾ ਆ, ਤੇ ਹੋ ਸਕਦਾ ਵੀ ਫਲਾਈਟਾਂ ਉਧਰੋਂ ਵੀ ਬਾਅਦ ਦੇ ਵਿੱਚ ਉੱਡਣੀਆਂ ਸ਼ੁਰੂ ਹੋ ਜਾਣ। ਜਿੱਦਾਂ ਤੁਸੀਂ ਹੁਣ ਆਲਰੇਡੀ ਦੱਸ ਚੁੱਕੇ ਆ ਵੀ ਉਹ ਆਲਰੇਡੀ ਟਿਕਟਾਂ ਲੈਣ ਨੂੰ ਤਿਆਰ ਆ ਵੀ ਭਾਈ ਸਾਨੂੰ ਸਾਡੇ ਮੁਲਕ ਹੁਣ ਵਾਪਸ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਜਾਣ ਦਿੱਤਾ ਜਾਵੇ। ਸੋ ਇਹ ਸਾਰੀ ਜਿਹੜੀ ਸਿਚੁਏਸ਼ਨ ਬਣੀ ਆ, ਮੋਦੀ ਜਿਹੜੇ ਅਜੇ ਪਿਛਲੇ ਵੀਕ ਟਰੰਪ ਦੇ ਨਾਲ ਮਿਲ ਕੇ ਗਏ ਆ, ਤੇ ਇੱਥੇ ਮੈਨੂੰ ਲੱਗਦਾ ਸ਼ਾਇਦ ਇਹੀ ਜਿੰਨੀਆਂ ਕੁ ਹੁਣ ਖਬਰਾਂ ਆ ਰਹੀਆਂ ਆ ਵੀ ਇਹਨਾਂ ਨੇ ਇਹ ਕਰ ਲਿਆ ਵੀ ਤੁਸੀਂ ਬੰਦੇ ਸਾਡੇ ਫੜ ਕੇ ਹੋਰ ਮੁਲਕਾਂ 'ਚ ਘੱਲੋ, ਬਾਕੀ ਬਾਅਦ 'ਚ ਜਿਹੜੀ ਉਹ ਦੇਖੀ ਜਿਹੜੀ ਉਹ ਜਾਊਗੀ। 18,000 ਤੇ ਪਹਿਲਾਂ ਹੀ ਮੰਨੀ ਬੈਠੇ ਆ ਵੀ ਅਸੀਂ ਜਿਹੜੇ ਉਹ ਵਾਪਸ ਲੈ ਲੈਣੇ ਆ, ਤੇ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਟਰੰਪ ਹੁਣਾਂ ਦੇ ਲੱਗਦਾ ਵੀ ਇਹ ਆંકੜਾ 18,000 ਤੋਂ ਵੀ ਪਾਰ ਜਾ ਸਕਦਾ ਹੈਗਾ। ਇੱਕ ਵਾਰੀ ਫੇਰ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਸਾਡਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਡਰਾਉਣ ਦਾ ਕੋਈ ਰਿਐਲਿਟੀ ਨਹੀਂ ਹੈਗਾ। ਸਿੰਘ ਜੀ, ਜੋ ਕੁਝ ਖਬਰਾਂ 'ਚ ਖਾਸ ਕਰਕੇ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ, ਉਹਨਾਂ ਨੇ ਵੀ ਅੱਜ ਵੱਡਾ ਆਰਟੀਕਲ ਛਾਪਿਆ। ਇਸ ਤੋਂ ਬਿਨਾਂ ਗਾਰਡੀਅਨ, NBC, CNN, ਹੋਰ ਜਿੰਨੇ ਵੀ ਨਿਊਜ਼ ਚੈਨਲਸ ਹੈਗੇ ਆ, ਉਹਨਾਂ ਦੀਆਂ ਖਬਰਾਂ ਆਪਾਂ ਐਗਜ਼ੈਕਟਲੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੀ ਕਿੱਥੇ ਕੀ ਵਾਪਰਿਆ। ਬਾਕੀ ਜੇ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕਿਸੇ ਨਾਲ ਇਦਾਂ ਦੀ ਚੀਜ਼ ਵਾਪਰੀ ਆ, ਉਹ ਜ਼ਰੂਰ ਸਾਂਝੀ ਕਰ ਦਿਓ, ਕਿਉਂਕਿ ਬਹੁਤ ਲੋਕ ਆ ਉਹਨਾਂ ਦਾ ਵਿਚਾਰਿਆਂ ਨੂੰ ਪਤਾ ਹੀ ਨਹੀਂ ਪਨਾਮਾ ਕਿੱਥੇ ਆ, ਕੋਸਟਾ ਰੀਕਾ ਕਿੱਥੇ ਆ, ਗੋਟਾਮਾਲਾ ਕਿੱਥੇ ਆ। ਜੇ ਕੱਲ ਨੂੰ ਕੋ ਭੇਜੇ ਜਾਂਦੇ ਜਾਂ ਇੰਡੀਆ ਦੇ ਵਿੱਚ ਪੰਜਾਬ 'ਚ ਜਾਂ ਜਿਨ੍ਹਾਂ ਦੇ ਪੇਰੈਂਟਸ ਹੈਗੇ ਆ, ਉਹ ਅੱਗੇ ਇੰਨੇ ਚਿੰਤਾ ਦੇ ਵਿੱਚ ਆ ਵੀ ਸਾਡੇ ਨਿਆਣੇ ਨੂੰ ਕੀ ਹੋਊਗਾ, ਪਹੁੰਚੂਗਾ ਨਹੀਂ ਪਹੁੰਚੂਗਾ। ਸੋ ਉਹ ਆਪਾਂ ਜ਼ਰੂਰ ਸਾਰਿਆਂ ਦੇ ਨਾਲ ਸਾਂਝੇ ਕਰਦੇ ਰਹਾਂਗੇ। ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ 408-272-5200 ਤੇ ਜ਼ਰੂਰ ਇਹ ਸ਼ੇਅਰ ਕਰ ਦਿਓ। ਤੇ ਜਾਂਦੇ ਰਾਜਕਨਵੀਰ ਸਿੰਘ ਜੀ, ਆਪਾਂ ਜਿਹੜਾ ਪੰਜਾਬੀ ਮਾਂ ਬੋਲੀ ਦੇ ਉੱਤੇ ਪ੍ਰੋਗਰਾਮ ਹੋ ਰਿਹਾ ਆ ਇਸ ਵੀਕਐਂਡ ਸੈਚਰਡੇ ਨੂੰ, ਉਹਦੇ ਬਾਰੇ ਜ਼ਰੂਰ ਦੱਸਦੇ ਜਾਓ। ਹਾਂਜੀ, 22 ਤਰੀਕ ਨੂੰ ਪ੍ਰੋਗਰਾਮ ਆ ਜੀ ਆਪਣਾ ਸ਼ਨੀਚਰਵਾਰ ਨੂੰ 1 ਤੋਂ 3 ਵਜੇ ਤੱਕ ਮਾਂ ਬੋਲੀ ਨੂੰ ਜਿਹੜਾ ਸਮਰਪਿਤ ਆ। ਪੰਜਾਬੀ ਰੇਡੀਓ USA, ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਸਾਹਿਤ ਜਿਹੜੀਆਂ ਸਭਾਵਾਂ ਅਕੈਡਮੀਜ਼ ਆ, ਉਹ ਮਿਲ ਕੇ ਜਿਹੜਾ ਇਸ ਪ੍ਰੋਗਰਾਮ ਨੂੰ ਉਲੀਕਿਆ ਹੋਇਆ ਆ। ਸੋ ਤੁਹਾਨੂੰ ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਜਿਹੜਾ ਉਹ ਆਖਦੇ ਆ। ਤੇ ਉੱਥੇ ਜਿਹੜੇ ਲੋਕ ਆਏ ਹੋਣਗੇ ਉਹਨਾਂ ਵਿੱਚ ਸਾਹਿਤਕਾਰ ਜਿਹੜੇ ਹੋਣਗੇ ਉਹ ਆਪਣੀਆਂ ਰਚਨਾਵਾਂ ਦੇ ਨਾਲ ਹਾਜ਼ਰੀਆਂ ਜਿਹੜੀਆਂ ਉਹ ਲਵਾਉਣਗੇ। ਮਹਿਫਿਲ ਜਿਹੜੀ ਆ ਉਸ ਦੇ ਵਿੱਚ ਉਸ ਨੂੰ ਗਰਮਾਉਣਗੇ। ਤੇ ਬਾਕੀ ਲਹਿੰਦੇ ਚੜ੍ਹਦੇ ਪੰਜਾਬ ਦੇ ਜਿਹੜੇ ਕੁਝ ਹੋਰ ਸ਼ਾਇਰ ਆ, ਉਹਨਾਂ ਨੇ ਆਪਣੀਆਂ ਜਿਹੜੀਆਂ ਕਵਿਤਾਵਾਂ, ਆਪਣੀਆਂ ਰਚਨਾਵਾਂ ਆ, ਉਹ ਘੱਲੀਆਂ ਨੇ। ਉਹ ਵੀ ਜਿਹੜੀਆਂ ਉਹਨਾਂ ਦੇ ਨਾਲ ਜਿਹੜੀ ਉਸ ਦੀ ਜਿਹੜੀ ਉਹ ਸਾਂਝ ਆ ਉਹ ਪਾਈ ਜਾਵੇਗੀ। ਸੋ 22 ਫਰਵਰੀ ਦਿਨ ਸ਼ਨੀਚਰਵਾਰ 1 ਤੋਂ 3 ਵਜੇ ਤੱਕ ਪੰਜਾਬੀ ਰੇਡੀਓ USA, ਪੰਜਾਬੀ ਕਲਚਰਲ ਸੈਂਟਰ ਦੇ ਕੰਪਲੈਕਸ ਦੇ ਵਿੱਚ, ਸੈਮੀਨਾਰ ਹਾਲ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ। ਨੰਬਰ ਹੈ, ਐਡਰੈਸ ਹੈ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ ਜਿਹੜਾ ਤੁਸੀਂ ਪਹੁੰਚਣਾ ਆ ਫ੍ਰੈਜ਼ਨੋ ਦੇ ਵਿੱਚ। 22 ਫਰਵਰੀ 1 to 3 PM, 2125 ਨਾਰਥ ਬਾਰਟਨ ਐਵੀਨਿਊ, ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ। ਜੀ, ਪਰਿਵਾਰਾਂ ਸਮੇਤ ਪਹੁੰਚਿਓ, ਬੱਚਿਆਂ ਨੂੰ ਵੀ ਲੈ ਕੇ ਆਇਓ। ਜਿੱਥੇ ਆਪਾਂ ਰੌਲਾ ਪਾਉਂਦੇ ਆ ਵੀ ਸਾਰੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਬਚਾਓ, ਪੰਜਾਬੀ 'ਚ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ। ਇੰਗਲਿਸ਼ ਤਾਂ ਸਾਰਿਆਂ ਨੇ ਬੱਚਿਆਂ ਨੇ ਇੱਥੇ ਸਿੱਖੇ ਲੈਣੀ ਆ ਜਿਹੜੇ ਬੋਰਨ ਹੈਗੇ ਆ। ਤੇ ਚਾਹ ਪਾਣੀ ਦਾ ਪ੍ਰਬੰਧ ਵੀ ਜ਼ਰੂਰ ਹੋਊਗਾ। ਤੇ ਜੇ ਕਿਸੇ ਨੇ ਪਾਰਟੀਸਪੇਟ ਕਰਨਾ ਹੈਗਾ ਇਸ ਪ੍ਰੋਗਰਾਮ 'ਚ, ਆਪਣੀ ਕਵਿਤਾ ਬੋਲਣੀ ਆ ਜਾਂ ਪੰਜਾਬੀ ਦੇ ਉੱਤੇ ਕੁਛ 2-3 ਮਿੰਟ ਦੇ ਲਈ ਬੋਲਣਾ ਹੈਗਾ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408-272-5200 ਤੇ ਕਾਲ ਕਰਕੇ ਆਪਣਾ ਨਾਂ ਲਿਖਾ ਦਿਓ, ਤਾਂ ਕਿ ਫਿਰ ਸਾਨੂੰ ਪਤਾ ਲੱਗ ਜਾਊਗਾ ਵੀ ਕਿੰਨੇ ਕੁ ਬੁਲਾਰੇ ਆ। ਕਿਉਂਕਿ ਪ੍ਰੋਗਰਾਮ 2 ਘੰਟੇ ਤੋਂ ਵੱਧ ਨਹੀਂ ਰੱਖਣਾ, ਉਨਾ ਐਗਜ਼ੈਕਟਲੀ 2 ਘੰਟੇ ਦਾ ਹੀ ਹੋਣਾ ਹੈ, 1 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਜੀ, ਹੁਣ ਇਜਾਜ਼ਤ ਲੈਂਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।